ਲਓ ਤਾਏ ਤੁਸੀਂ ਇੱਥੇ ਬੈਠੇ ਜੇ। ਮੈਂ ਉੱਥੇ ਘਰ ਗਿਆ ਹਾਂ ਤੇ ਘਰ ਤਾਈ ਕਹਿੰਦੀ ਵੀ ਤਾਇਆ ਕਿੱਥੇ, ਤਾਇਆ ਕਿਤੇ ਸੱਥ 'ਚ ਬੈਠਾ ਨਾ ਆ ਲੱਭਦਾ ਲਵਾਉਂਦਾ ਮੈਂ ਪਿੰਡ 'ਚ ਆਇਆ ਤੇ ਇੱਥੇ ਤਾਇਆ ਤੇ ਲਫਲਾ ਹੀ ਬੈਠਾ ਵਾ। ਕਿਆ ਗੱਲਬਾਤ ਹੈ, ਤਾਇਆ ਜੀ ਤੇ ਝੰਡੀਆਂ ਲੱਗਦੀਆਂ ਮੈਨੂੰ। ਬਰਨਾਮ ਸਿਆ ਦੇਖ ਆਹ ਹੀ ਮੇਰੇ ਸਾਥੀ ਆ ਚਾਰ। ਇਦਾਂ ਵੀ ਕੰਮ ਕਰ ਕਰੀਦਾ ਸ਼ਾਮ ਨੂੰ ਆ ਕੇ ਇੱਥੇ ਬਹਿ ਜੀਦਾ। ਠੀਕ ਹੈ, ਸੋਹਣਾ ਟਾਈਮ ਲੰਘ ਜਾਂਦਾ। ਹੋਰ 10 ਪੁੱਤ ਰੱਖਦਾ। ਤੂੰ ਫਿਰ ਆਸਟ੍ਰੇਲੀਆ ਤੋਂ ਕਦੋਂ ਆਇਆ? ਮੈਂ ਤਾਂ ਇਹ ਪਿਛਲੇ ਹਫਤੇ ਹੀ ਆਇਆ ਵਾਂ। ਅੱਛਾ। ਤੇ ਪਾਲੀ ਮੈਨੂੰ ਕਹਿੰਦਾ ਸੀ ਤਾਇਆ ਜੀ ਨੂੰ ਮਿਲ ਕੇ ਆਈ। ਅੱਛਾ। ਮੈਂ ਉੱਥੇ ਵੀ ਤੁਹਾਨੂੰ ਮਿਲਿਆ ਜਦੋਂ ਤੁਸੀਂ ਆਏ ਹੋ। ਉੱਥੇ ਟੱਕਰੇ ਸੀ ਆਪਾਂ। ਵਧੀਆ ਲੱਗਾ ਸੀ। ਮੈਂ ਕਿਹਾ ਵੀ ਮੈਂ ਜਾਣਾ ਇੰਡੀਆ ਤੇ ਮੈਂ ਤਾਏ ਨੂੰ ਜ਼ਰੂਰ ਮਿਲ ਕੇ ਆਉਣਾ ਵਾ। ਬੱਲੇ ਬੱਲੇ ਸ਼ਾਬਾਸ਼। ਪਾਲੀ ਦੇ ਤਾਏ ਤੇ ਸਾਡੇ ਵੀ ਤਾਏ। ਬਿਲਕੁਲ ਜੀ ਬਿਲਕੁਲ। ਪਿੰਡ ਆ ਕੇ ਤੇ ਮਾਰ ਵੇਖ ਕੇ ਹੋਰ ਖੁਸ਼ ਹੋ ਗਈ। ਤੁਸੀਂ ਤੇ ਮਹਿਫਲਾਂ ਲਾਈਆਂ ਪਈਆਂ ਵਾ। ਉਹ ਇਦਾਂ ਹੀ ਆ ਇੱਥੇ। ਤੈਨੂੰ ਪਤਾ ਇੰਡੀਆ ਦਾ ਸਾਨੂੰ ਵੀ ਦੱਸ ਦਿਓ ਵੀ ਭਾਈ ਸਾਹਿਬ ਕਿੱਥੋਂ ਆਏ ਤੇ ਕੌਣ। ਉਹ ਅੱਛਾ ਮੈਂ ਜਿਹੜਾ ਤੈਨੂੰ ਮੈਂ ਦੱਸ ਦਿੰਦਾ, ਇਹਦਾ ਨਾਂ ਹੈਗਾ ਪ੍ਰਨਾਮ ਸਿੰਘ ਹੇਅਰ। ਅੱਛਾ ਅੱਛਾ। ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਨਾ ਦੋ ਤਿੰਨ ਵਾਰੀ ਇਹਨੂੰ ਮਿਲਣ ਗਏ ਸੀ। ਇਹਨਾਂ ਦਾ ਉੱਪਰ ਕੀ ਕਹਿੰਦੇ ਘਰ ਵੇਚਦੇ ਹੁੰਦੇ ਰੀਅਲ estate। ਇਹਨਾਂ ਦਾ ਬਿਜ਼ਨਸ ਆ ਉੱਥੇ। ਉਹਨੂੰ ਕਹਿੰਦੇ ਰੈੱਡ ਰੌਕਟ। ਮੈਨੂੰ ਤਾਂ ਚੇਤਾ ਰਹਿੰਦਾ, ਮੈਨੂੰ ਚੇਤਾ ਕਰ ਲਿਆ ਵੀ ਲਾਲ ਰੌਕਟ। ਰੈੱਡ ਰੌਕਟਾਂ ਦੀ ਰੀਅਲ estate ਏਜੰਸੀ ਉੱਥੇ ਘਰ ਘੁਰ ਵੇਚਦੇ ਆ ਇਹ। ਤੇ ਨਾਲੇ ਮੇਰੇ ਭਤੀਜਾ ਵੀ ਪਾਲੀ, ਉਹਦਾ ਦੋਸਤ ਆ। ਅੱਛਾ। ਇਹ ਅੰਮ੍ਰਿਤਸਰ ਜ਼ਿਲ੍ਹੇ 'ਚ ਰਹਿੰਦੇ ਆ। ਤਾਂ ਹੁਣ ਮਿਲਣ ਆਏ ਸੀਗੇ, ਕਿਤੇ ਘਰ ਗਿਆ ਤਾਈ ਨੇ ਦੱਸਿਆ ਹੁਣ ਸਾਨੂੰ ਵੀ ਪਤਾ ਲੱਗੂ ਵੀ ਆਸਟ੍ਰੇਲੀਆ 'ਚ ਵੀ ਕਿੱਦਾਂ ਮਕਾਨ ਵਿਕਦੇ ਆ ਤੇ ਕੀ ਕਰਦੇ ਆ। ਲਓ ਫੜੋ ਤਾਇਆ ਜੀ, ਖਾਲੀ ਹੱਥ ਕੀ ਆਉਣਾ ਕਰੋ ਨਾਲ ਦੇਖ ਲਾ ਆਉਂਦੀ ਮੈਂ ਜਿਹੜਾ ਇੱਕ ਤੂੰ ਆ ਤੈਨੂੰ ਕਹਿ ਕੇ ਮੰਗਾਉਣੀ ਪੈਂਦੀ ਆ। ਤਾਇਆ ਉਹ ਆਸਟ੍ਰੇਲੀਆ ਤੋਂ ਤੇ ਮੈਂ ਇੱਥੇ ਇੰਡੀਆ 'ਚੋਂ ਆ। ਬੱਲੇ ਬੱਲੇ ਪ੍ਰਨਾਮ ਸੀ ਆ ਤੇ ਆਨੰਦ ਬਾਦ ਮੈਨੂੰ ਲੱਗਦਾ ਚੰਗੇ ਘਰ ਘੁਰ ਵਿਕੇ ਹੋਣੇ ਤੇਰੇ। ਵਾਹ ਬਈ ਵਾਹ। ਤਾਇਆ ਜੀ ਡਾਲਰ ਹੋ ਗਿਆ ਨਾ 60 ਦਾ ਹੋ ਗਿਆ ਵਾ ਤੇ ਫਿਰ ਮਠਾਈ ਖਰੀਦਣੀ ਸੌਖੀ ਹੋ ਗਈ ਆਸਟ੍ਰੇਲੀਆ ਆਣ ਕੇ ਉੱਥੋਂ। ਬਈ ਡੋਲਾ ਬੜਾ ਵਧੀਆ ਆਸਟ੍ਰੇਲੀਆ ਦਾ ਡਾਲਰ ਵਧੀ ਜਾਂਦਾ। ਹੋਰ ਇਹ 70 ਨੂੰ ਆਇਆ 68 ਨੂੰ ਹੀ 68 ਨੂੰ ਹੋਇਆ 68 ਹਾਂ ਹਾਰ ਹੋ ਗਿਆ ਹੋਰ ਹੀ। ਅੱਛਾ ਪ੍ਰਨਾਮ ਸਿਆ ਹਾਂਜੀ ਬਾਈ। ਮੈਂ ਆਪਣੇ ਨਾਲ ਪਾਲੀ ਨਾਲ ਗੱਲ ਕਰਦਾ ਸੀ। ਪਹਿਲੇ ਉਹਨਾਂ ਤੇ ਇੱਥੇ ਆਉਣਾ ਨਹੀਂ ਹੁਣ ਥੋੜੀ ਜ਼ਮੀਨ ਇੱਥੇ ਹੈਗੀ ਆ। ਤਾਂ ਮੈਂ ਇਹਨੂੰ ਕਿਹਾ ਸੀ ਵੀ ਆਪਾਂ ਇਦਾਂ ਕਰਦੇ ਆ ਵੀ ਰੁਪਈਆ ਹੁਣ ਡਿੱਗਿਆ 68 ਰੁਪਈਆ ਹੋਇਆ ਆ ਵੀ ਤੈਨੂੰ ਜ਼ਮੀਨ ਵੇਚ ਦਿੰਦੇ ਆ। ਦੂਜਾ ਪਹਿਲਾਂ ਦੋ ਚੀਜ਼ਾਂ ਮੈਨੂੰ ਦੱਸੀਆਂ। ਕਹਿੰਦਾ ਕਿ ਤਾਂ ਰੁਪਈਆ ਬਹੁਤ ਡਿੱਗਾ ਆ ਵੀ ਜੇ ਹੁਣ ਤੂੰ ਰੁਪਈਏ ਭੇਜੇ ਤਾਂ ਪੈਸੇ ਨਹੀਂ ਪੂਰੇ ਮਿਲਣੇ। ਤਾਂ ਜੇ ਤੂੰ ਇਹਦਾ ਭੇਜ ਵੀ ਦਿੱਤੇ ਇੱਥੇ ਕਹਿੰਦਾ ਮੈਨੂੰ ਕੋਈ ਟੈਕਸ ਟੂਕਸ ਲੱਗ ਜਾਣਾ। ਜਾ ਕਹਿੰਦਾ ਪਤਾ ਨਹੀਂ ਕਹਿੰਦੇ ਅੱਤਵਾਦੀ ਹੁੰਦੇ ਆ ਪਤਾ ਨਹੀਂ ਕੀ ਹੁੰਦੇ ਉਹ ਪੈਸੇ ਭੇਜ। ਇਹ ਕੀ ਹਿਸਾਬ ਕਿਤਾਬ ਆ? ਉਹ ਤਾਂ ਹੈ ਦੱਸਦਾ ਮੈਂ ਤੁਹਾਨੂੰ ਸਮਝਾਉਣਾ ਗੱਲ। ਇਹ ਨਵਾਂ ਕਾਨੂੰਨ ਆ ਰਿਹਾ ਆਸਟ੍ਰੇਲੀਆ 'ਚ ਐਂਟੀ ਮਨੀ ਲਾਂਡਰਿੰਗ ਲਾਅ। ਅੱਛਾ। 1 ਜੁਲਾਈ ਤੋਂ ਸ਼ੁਰੂ ਹੋਣਾ। ਪਹਿਲਾਂ ਮੈਨੂੰ ਇਹ ਦੱਸੋ ਤੁਹਾਡੇ ਕਦੇ ਸੰਬੰਧ ਕਿਸੇ ਪੋਲੀਟੀਸ਼ੀਅਨਾਂ ਦੇ ਨਾਲ ਨਹੀਂ? ਉਹਨਾਂ ਦਾ ਪੈਸਾ ਤਾਂ ਨਹੀਂ ਬਾਹਰ ਖੜਨਾ? ਨਾ ਵੀ ਨਾ ਰੱਬ ਦੀ ਸੌਂ। ਕਈਆਂ ਮੁਲਕਾਂ ਦਾ ਪੈਸਾ ਨੰਬਰ ਦੇ ਹੈਗੇ ਆ। ਨੰਬਰ ਨਹੀਂ ਆਇਆ ਅੱਜ ਨੰਬਰ ਦੇ ਹੈਗੇ ਆ। ਹਾਂ ਨਹੀਂ ਮੈਂ ਲੈਣਾ ਹੁਣ ਪਰ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਮਹਿਫਲ ਲਾਈ ਹੈ ਤੁਹਾਡੇ ਜ਼ਰੂਰ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਲਿੰਕ ਬਣੇ। ਪੈਸਾ ਉਹਨਾਂ ਦਾ ਜਾਂਦਾ ਬਾਹਰ, ਉਹਨਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ ਦੁਨੀਆ ਦੇ ਵਿੱਚ। ਇੰਡੀਆ, ਰਸ਼ੀਆ, ਜੋ ਕਿੱਥੇ ਯੂਕਰੇਨ, ਆਸਟ੍ਰੇਲੀਆ ਦੇ ਵਿੱਚ ਸਪੈਸ਼ਲ ਲਾਅ ਬਣਾਤਾ ਨੇ 1 ਜੁਲਾਈ ਤੋਂ। ਅੱਛਾ। ਇਹਨੂੰ ਕਹਿੰਦੇ ਐਂਟੀ ਮਨੀ ਲਾਂਡਰਿੰਗ ਲਾਅ। ਕਿ ਜੇ ਮੰਨ ਲਓ ਤੁਸੀਂ ਘਰ ਖਰੀਦ ਰਹੇ ਜੇ ਤੁਸੀਂ ਕੱਢ ਕੇ ਅੱਜ ਸਾਨੂੰ ਇਹ ਨਹੀਂ ਕਿ $1,00,000 ਫੜੋ ਤੇ ਮੈਂ ਘਰ ਖਰੀਦ ਲੈਣਾ, ਮੈਂ ਡਿਪੋਜ਼ਿਟ ਦੇ ਦੇਣਾ ਵਾ ਜਾਂ $1 ਮਿਲੀਅਨ ਦੇ ਹੀ ਫਿਰਦਾ ਜੇ ਝੋਲੇ 'ਚ ਪਾ ਕੇ ਲੈ ਆਵਾਂ। ਕੋਈ ਵੀ ਬੰਦਾ ਜਿਹੜਾ ਸਾਨੂੰ ਸ਼ੱਕੀ ਪੈਂਦਾ ਵਾ ਉਹਨੂੰ ਸਾਨੂੰ ਰਿਪੋਰਟ ਕਰਨਾ ਹੀ ਪੈਣਾ 1 ਜੁਲਾਈ ਤੋਂ। ਇਹ ਗਵਰਨਮੈਂਟ ਦਾ ਲਾਅ। ਜਿੰਨੇ ਵੀ ਏਜੰਟ ਆ ਰੀਅਲ estate ਵਾਲਿਆਂ ਤੇ ਇਹਨਾਂ ਤਲਵਾਰ ਲਟਕਾਤੀ ਇੱਥੇ ਕਿ ਜਿਹੜਾ ਵੀ ਪੈਸਾ ਕੋਈ ਬਾਹਰੋਂ ਕੋਈ ਸਿਰਫ ਮਨੀ ਲਾਂਡਰਿੰਗ ਕਰਕੇ। ਉਹ ਤੁਹਾਡੀ ਗੱਲ ਠੀਕ ਹੈ, ਉਹ ਟੈਰਰਿਜ਼ਮ ਲਾ ਲਓ ਜਾਂ ਕਿਤੇ ਬਲੈਕ ਮਨੀ ਜਿਹੜਾ ਬਾਹਰੋਂ ਜਾਂਦੇ ਆ। ਇੰਡੀਆ ਵੀ ਉਹਦੇ ਵਿੱਚ ਆਉਂਦਾ ਵਾ। ਚਲੋ ਆਪਣਾ ਕੀ ਕਹਿੰਦੇ ਝੱਗਾ ਚੁੱਕੀ ਤੇ ਢਿੱਡ ਆਪਣਾ ਹੀ ਨੰਗਾ ਹੁੰਦਾ ਵਾ। ਪਰ ਉਹ ਹੈਗੀ ਆ ਗੱਲ, ਅਸਲੀਅਤ ਤੇ ਇਹੋ ਹੀ ਆ। ਕੱਲਾ ਇੰਡੀਆ ਨਹੀਂ ਹੋਰ ਵੀ ਬੜੇ ਮੁਲਕ ਆ ਉਹਦੇ ਵਿੱਚ। ਅੱਛਾ ਹੇਰ ਸਾਹਿਬ ਜਿੱਦਾਂ ਤਾਏ ਦਾ ਸਵਾਲ ਵੀ ਆ ਵੀ ਜਿੱਦਾਂ ਹੁਣ ਪਾਲੀ ਕਹਿੰਦਾ ਵੀ 2 ਖੇਤ ਇਧਰੋਂ ਦੇ ਹੈਗੇ ਆ, ਉਹਨੇ ਆਉਣਾ ਨਹੀਂ ਵਾਪਸ। ਉਹ ਵੇਚਦਾ ਇੱਥੇ ਜ਼ਮੀਨ ਵੇਚਦਾ ਮੰਨ ਲਓ, ਉਹ ਪੈਸਾ ਤਾਂ ਜਿਹੜਾ ਲਿਜਾ ਸਕਦਾ ਉੱਥੇ ਇਨਵੈਸਟ ਕਰ ਸਕਦਾ ਆਪਣਾ ਪੈਸਾ ਜਿਹੜਾ ਬਿਲਕੁਲ ਲਿਜਾ ਸਕਦਾ। ਡਿਕਲੇਅਰ ਕਰਨਾ ਪੈਣਾ ਵੀ ਮੈਂ ਪੈਸਾ ਕਿੱਥੋਂ ਲਿਆ। ਡਿਕਲੇਅਰ ਕਰਨਾ ਪੈਣਾ ਵਾ। ਉਹ ਖਰੀਦ ਸਕਦਾ ਬਿਲਕੁਲ ਪੈਸੇ ਦੇ ਕੇ। ਉਹਦਾ ਸੋਰਸ ਸ਼ੋਅ ਕਰਨਾ ਪੈਣਾ ਪੈਸਾ ਕਿੱਥੋਂ ਆਇਆ, ਉਹਦਾ ਸੋਰਸ ਕੀ ਸੀ। ਅੱਛਾ। ਉਹਨਾਂ ਨੇ ਵੇਖਣਾ ਇਸ ਲਈ ਬਸ ਤੁਸੀਂ ਸ਼ੋਅ ਕਰ ਸਕਦੇ ਜੇ ਤੁਸੀਂ ਸੇਫ ਆ। ਜੇ ਤਾਂ ਜੀ ਆਪਣੇ ਲਾਉਣੇ ਫਿਰ ਠੀਕ ਆ। ਜੇ ਬਗਾਨੇ ਲਾਉਣੇ ਫਿਰ ਔਖਾ। ਜੇ ਬਗਾਨੇ ਲਾਉਣੇ ਆ ਐਜ਼ ਲੌਂਗ ਐਜ਼ ਤੁਸੀਂ ਪ੍ਰੂਵ ਕਰ ਦਿਓ ਜਿੰਨੇ ਮਰਜ਼ੀ ਲਾ ਲਓ, ਕੋਈ ਪ੍ਰੋਬਲਮ ਨਹੀਂ। ਕਿ ਟੈਕਸ ਦੇਣਾ ਪੈਣਾ ਜਾਂ ਇੰਡੀਆ 'ਚ ਦਿੱਤਾ ਹੋਣਾ ਚਾਹੀਦਾ, ਨਹੀਂ ਤਾਂ ਫਿਰ ਆਸਟ੍ਰੇਲੀਆ 'ਚ ਪੈ ਜਾਣਾ। ਅੱਛਾ ਜੇ ਇੰਡੀਆ 'ਚ ਦਿੱਤਾ ਇਹ ਫਿਰ ਬਾਹਰ ਦੇਣ ਦੀ ਲੋੜ ਨਹੀਂ। ਹਾਂਜੀ ਹਾਂਜੀ ਮੇਰੇ ਖਿਆਲ ਇਹੀ ਆ। ਇੰਡੀਆ ਕਿੱਥੇ ਟੈਕਸ ਦੇਊਗਾ? ਮੈਂ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਨਹੀਂਗਾ, ਮੈਂ ਤਾਂ ਰੀਅਲ estate ਦਾ ਕੰਮ ਕਰਦਾ। ਅਸੀਂ ਲਵਾ ਦੇਣੇ ਆ, ਬਾਕੀ ਭੁਗਤਣਾ ਤੁਹਾਨੂੰ ਪੈਣਾ। ਅੱਛਾ ਪ੍ਰਨਾਮ ਸਿੰਘ ਰੋਜ਼ ਹੁਣ ਨਿਊਜ਼ ਸੁਣੀ ਦੀ ਹੁਣ ਤੈਨੂੰ ਪਤਾ ਹੀ ਆ ਕਿ ਵਰਲਡ ਸਾਰਾ ਇੱਕ ਪਿੰਡ ਹੀ ਬਣ ਗਿਆ।
ਹਾਂਜੀ ਵੀ ਸਾਰੇ ਮੁਲਕਾਂ ਦੀਆਂ ਖਬਰਾਂ ਇੰਡੀਆ ਵੀ ਆਉਂਦੀਆਂ ਤੇ ਬਾਹਰ ਵੀ ਆਉਂਦੀਆਂ। ਹੁਣ ਕੋਈ ਨਵਾਂ ਪਿੱਛੇ ਜਾ ਕੇ ਤੁਹਾਡੇ ਕੋਲ ਬਜਟ ਜਿਹਾ ਹੋਇਆ, ਉਹ 'ਚ ਕਈ ਨਵੇਂ ਕਾਨੂੰਨ ਜਾਂ ਕੱਢੇ, ਮੈਨੂੰ ਤਾਂ ਬੜਾ ਪਤਾ ਨਹੀਂ ਨਾ ਕਿ ਮਾਸਟਰ ਕੀ ਦੁਨਾ ਲੈਂਦਾ ਸੀ। ਕੈਪੀਟਲ ਗੇਨ ਟੈਕਸ, ਇਹਦਾ ਹੀ ਬੜਾ ਰੌਲਾ ਸੁਣਨ ਨੂੰ ਮਿਲਿਆ ਅਖਬਾਰਾਂ ਦੇ ਵਿੱਚ, ਕੀ ਹੈ ਇਹ? ਹਾਂਜੀ ਹਾਂਜੀ ਆ ਆਇਆ ਵਾ 12 ਮਈ ਨੂੰ ਹੀ ਨਵਾਂ ਬਜਟ ਪੇਸ਼ ਹੋਇਆ ਵਾ। ਅੱਛਾ। ਆਸਟ੍ਰੇਲੀਅਨ ਫੈਡਰਲ ਗਵਰਨਮੈਂਟ ਨੇ ਪੇਸ਼ ਕੀਤਾ ਵਾ। ਉਹਦੇ ਵਿੱਚ ਉਹਨਾਂ ਨੇ ਨਵਾਂ ਰੂਲ ਕਰਤਾ ਵਾ ਕੈਪੀਟਲ ਗੇਨ ਟੈਕਸ। ਹਾਂਜੀ ਅੱਛਾ ਹੁਣ ਆਮ ਜਨਤਾ ਨੂੰ ਪਤਾ ਹੀ ਨਹੀਂ ਵੀ ਸੀਜੀਟੀ ਕੀ ਹੁੰਦੀ, ਕੀ ਸੀਜੀਟੀ ਮੀਡੀਆ ਚੱਲਣ ਡਿਆ ਸੀ। ਹਾਂਜੀ। ਮਤਲਬ ਉਹਦਾ ਸੀਜੀਟੀ ਦੀ ਫੁੱਲ ਫਾਰਮ ਹੈ ਕੈਪੀਟਲ ਗੇਨ ਟੈਕਸ। ਕੈਪੀਟਲ ਗੇਨ ਟੈਕਸ ਆ, ਮੰਨ ਲਓ ਕਿ ਜਿਹੜੀ ਤੁਸੀਂ ਪ੍ਰਾਪਰਟੀ ਜਦੋਂ ਅੱਜ ਤੁਸੀਂ 8 ਲੱਖ ਦੀ 2 ਸਾਲ ਪਹਿਲਾਂ ਖਰੀਦੀ ਹੈ, ਹਾਂਜੀ ਅੱਜ ਤੁਸੀਂ $1 ਮਿਲੀਅਨ ਦੀ ਵੇਚਤੀ, ਉੱਤੇ ਤੁਹਾਨੂੰ $2 ਲੱਖ ਪ੍ਰੋਫਿਟ ਹੋ ਗਿਆ। ਹਾਂਜੀ। ਇਹ ਪਹਿਲੇ ਜਿਹੜੇ ਕਾਨੂੰਨ ਸੀ ਉਹਨਾਂ ਦੇ ਮੁਤਾਬਕ ਸੀਗਾ ਕਿ ਤੁਹਾਨੂੰ 50% ਤੇ ਰਿਬੇਟ ਮਿਲਣਾ ਸੀ। ਮੰਨ ਲਓ 2 ਲੱਖ ਦਾ ਪ੍ਰੋਫਿਟ ਆ ਤੇ ਤੁਸੀਂ ਟੈਕਸ ਉੱਤੇ 1 ਲੱਖ ਤੇ ਦੇਣਾ ਵਾ। ਛੋਟ ਹਾਂਜੀ। ਉਹ ਇਹਨਾਂ ਨੇ ਨਵੇਂ ਰੂਲ ਸ਼ੁਰੂ ਕਰਤੇ ਆ ਵੀ ਉਹ ਗਾਂ ਤੋਂ ਬੰਦ ਕਰ ਦੇਣੇ ਆ ਫਿਊਚਰ ਦੇ ਵਿੱਚ। ਉਹ 2 ਲੱਖ ਤੇ ਟੈਕਸ ਦੇਣਾ ਵਾ, ਉਹਨੂੰ ਕਹਿੰਦੇ ਇੰਡੈਕਸੇਸ਼ਨ ਕਰ ਦੇਣੀ ਆ ਹੁਣ ਇਹਨਾਂ ਨੇ, ਹਾਂਜੀ ਕਿ ਉਹ ਜਿਹੜੀ ਆਪਣੀ ਆ ਬਣਦੀ ਆ ਇਨਫਲੇਸ਼ਨ ਰੇਟ ਦੇ ਹਿਸਾਬ ਨਾਲ ਜੀ, ਉਹਨਾਂ ਨੇ ਉਹਦੇ ਹਿਸਾਬ ਨਾਲ ਤੁਹਾਨੂੰ ਲੱਗੂਗੀ ਤੇ ਉਹ ਉਸ ਤਰ੍ਹਾਂ ਕੈਰੀ ਆਨ ਫਾਰਵਰਡ ਹੁੰਦੀ ਹੈ। ਮੈਂ ਚਲੋ ਟੈਕਸ ਐਡਵਾਈਜ਼ਰ ਹੈ ਨਹੀਂਗਾ ਤੇ ਜ਼ਿਆਦਾ ਨਹੀਂ ਮੈਂ ਦੇ ਸਕਦਾ, ਅਫੀਸ਼ੀਅਲੀ ਤੇ ਮੈਂ ਇੰਡੀਆ 'ਚ ਬੈਠਾ ਤੇ ਤੁਹਾਨੂੰ ਦੱਸਿਆ ਆਸਟ੍ਰੇਲੀਆ ਤਾਂ ਹੀ ਅਲਾਉਡ ਹੀ ਨਹੀਂ ਕਿ ਚੀਜ਼ਾਂ ਮੈਂ ਕਹਿਣਾ ਵੀ ਦੱਸੋ ਇੱਥੇ ਬੈਠੇ ਚੱਲ ਜਾਣਾ ਤੁਹਾਨੂੰ, ਚਲੋ ਮੇਰੇ ਵਰਗੇ ਤੁਸੀਂ ਮੈਂ ਚਲੋ ਗੱਲਾਂ ਬਾਤਾਂ ਕਰਦੇ, ਕਿਉਂਕਿ ਸਾਡੇ ਦਾ ਇਦਾਂ ਹੁੰਦਾ, ਪਤਾ ਲੱਗ ਜਾਊ। ਸਾਡਾ ਪੁੱਛਣ ਦਾ ਕਾਰਨ ਇਦਾਂ ਹੀ ਆ। ਹੁਣ ਜੇ 2 ਲੱਖ ਪ੍ਰੋਫਿਟ ਹੈ ਤੇ 2 ਲੱਖ ਤੇ ਟੈਕਸ ਆ, ਉਹਨੂੰ ਕਹਿੰਦੇ ਉਹ ਫਿਰ ਟੈਕਸ ਕਿੰਨਾ ਲੱਗਣਾ ਉੱਤੇ? ਟੈਕਸ ਉਹਦਾ ਜੀ 30% ਟੈਕਸ ਲੱਗ ਜਾਂਦਾ, ਡਿਪੈਂਡ ਆ ਤੁਹਾਡੇ ਪਰਸਨਲ ਸਰਕਮਸਟੈਂਸਸ ਤੇ ਵੀ ਤੁਹਾਨੂੰ ਕਿੰਨੀ ਕੁ ਕਮਾਈ ਆ। ਹੋ ਸਕਦਾ ਤੁਸੀਂ 50% ਦੀ ਬ੍ਰੈਕਟ 'ਚ ਆਉਂਦੇ ਹੋ ਸਕਦਾ ਤੁਸੀਂ 30% ਦੀ ਬ੍ਰੈਕਟ 'ਚ ਆਉਂਦੇ ਜੇ, ਉਹ ਜਿੰਨਾ ਬਣਦਾ ਉਹਦੇ ਹਿਸਾਬ ਨਾਲ ਤੁਹਾਨੂੰ। ਅਜਾ ਹੁਣ ਜੋ ਮੈਂ ਜੋ ਪਿਛਲੇ ਦੀ ਗੇਮਾਂ ਤੇ ਗਏ ਸੀ ਖੇਡਾਂ ਦੇ ਉੱਤੇ ਪਾਲੀ ਆ, ਉਹਦੇ ਕੋਲ 5-6 ਘਰ ਲਏ ਹੋਏ ਆ। ਹਾਂਜੀ ਹੁਣ ਤਾਂ ਘਰ ਲਏ ਬਹੁਤ ਚਿਰ ਦੇ ਲਏ, ਕੋਈ ਘਰ ਉਹ ਲਿਆ ਉਹਨੂੰ 1999 ਦਾ ਲਿਆ ਆ, ਕੋਈ 2010 ਦਾ ਲਿਆ ਆ। ਇਹਦਾ ਮਤਲਬ ਹੁਣ ਉਹਦੇ ਘਰ ਨੂੰ ਸਸਤੇ ਲਿਆ ਸੀ, ਹਾਂਜੀ ਇਹਦਾ ਮਤਲਬ ਫਿਰ ਉਹਨੂੰ ਬਹੁਤ ਸਾਰਾ ਟੈਕਸ ਦੇਣਾ ਪੈਣਾ। ਉਹਦਾ ਹੁਣ ਇਹੋ ਭਲਾਈ ਆ ਵੀ ਨਾ ਵੇਚੋ, ਉਹਨੂੰ ਰੱਖੀ ਰੱਖੋ। ਜੇ ਵੇਚੂਗਾ ਉਹਨੂੰ ਅੱਜ ਕੱਲ੍ਹ ਗ੍ਰੈਂਡਫਾਦਰਿੰਗ ਸਕੀਮ ਕਹੀ ਜਾਂਦੇ ਆ ਆਸਟ੍ਰੇਲੀਆ 'ਚ, ਅੱਛਾ ਵੀ ਉਹ ਹੋਲਡ ਕਰਕੇ ਰੱਖ ਲਓ ਤੇ ਨਿਆਣਿਆਂ ਨੂੰ ਦੇ ਦਿਓ ਤੇ ਨਿਆਣਿਆਂ ਨੂੰ ਦੇ ਦਿਓ, ਜੇ ਵੇਚੋਗੇ ਤੇ ਟੈਕਸ ਦੇਣਾ ਪੈਣਾ ਵਾ। ਅੱਛਾ, ਤੇ ਫਿਰ ਅੱਗੇ ਨਿਆਣੇ ਵੇਚਦੇ ਆ ਉਹਨਾਂ ਤੇ ਵੀ ਉਹੀ ਜੋ ਉਹਨਾਂ ਦੇ ਖਰੀਦ ਵੀ ਉਹੀ ਉਦੋਂ ਦੇ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੇ ਵੀ ਲਾਗੂ ਹੋਊਗਾ, ਪਰ ਜਿਸ ਤਰ੍ਹਾਂ ਪੇਰੈਂਟ ਤੋਂ ਪ੍ਰਾਪਰਟੀ ਮਿਲਣੀ ਉਹਦੇ ਵਿੱਚ ਕੁਝ ਨਾ ਕੁਝ ਥੋੜਾ ਪਰ ਇਹ ਬਹੁਤ ਜ਼ਿਆਦਾ, ਜਿੱਦਾਂ ਤਾਂ 30% ਬਹੁਤ ਜ਼ਿਆਦਾ 30%। ਪਰ ਦੂਜੇ ਪਾਸੇ ਮੈਂ ਪਤਾ ਨਹੀਂ ਕੌਣ ਮੈਨੂੰ ਦੱਸਦਾ ਸੀ, ਆਪਣੇ ਪਿੰਡ 'ਚ ਬੈਠੇ ਸੀ ਮੈਂ ਗਲੀ ਦੇ ਉੱਤੇ ਆਪਣੇ ਗੁਰਦੁਆਰੇ, ਉਹ ਬੜਾ ਮੁੰਡਾ ਮੇਰਾ ਸੇਮਾ ਆਇਆ ਸੀਗਾ ਲੰਬੜਾ ਦਾ, ਉਹ ਦੱਸਦਾ ਸੀ ਕਹਿੰਦਾ ਖਰਿਆ ਵੀ ਜਿਹੜੇ ਪੁਰਾਣੇ ਘਰ ਲਏ ਹੋਏ ਆ ਉਹਨਾਂ ਨੂੰ ਹੁਣ ਖਰਿਆ ਵੈਲਿਊ ਕਰਨਾ ਪੈਣਾ ਨਾ, ਵੈਲਿਊ ਕਰਾ ਕੇ ਜਿੱਦਾਂ ਵੀ ਜੇ ਤੂੰ ਘਰ ਨੂੰ 1990 ਚ ਲਿਆ ਆ ਉਹਦੀ ਮੇਰਾ ਮੋਹ ਨੇ ਸਾਥ ਜਲਾਈ ਦੇਖਣੀ ਵੈਲਿਊ ਕਿੰਨੀ ਆ, ਹਨਾ ਉਹ ਥੋੜਾ ਬਾਅਦ ਚ ਪ੍ਰੋਬਲਮ ਬਹੁਤੇ ਪਏ ਟੈਕਸ ਇਦਾਂ ਹੀ ਆ ਕੁਛ। ਹਾਂਜੀ ਹਾਂਜੀ, ਉਹ ਅਗਲੇ ਸਾਲ ਤੋਂ ਉਹਨੇ ਸ਼ੁਰੂ ਕਰਨਾ ਨਾ। ਅੱਛਾ, ਤੇ ਜਿਹੜਾ ਪਿਛਲੀ ਜਿਸ ਤਰ੍ਹਾਂ ਪਹਿਲਾਂ ਜਿੰਨਾ ਪ੍ਰਾਪਰਟੀਆਂ ਲਈਆਂ ਵਾ ਉਹ ਮੇਰੇ ਖਿਆਲ ਤੁਸੀਂ ਗੱਲ ਕਰ ਰਹੇ ਹੋਣੇ ਸ਼ਾਇਦ ਨੈਗੇਟਿਵ ਗੀਅਰਿੰਗ ਦੀ। ਹਾਂ ਹੋ ਸਕਦਾ, ਹਾਂ ਉਹ ਨੈਗੇਟਿਵ ਗੀਅਰਿੰਗ ਕਹਿੰਦੇ ਆ ਉਹਨੂੰ। ਉਹ ਵੀ ਇੱਕ ਹੁੰਦਾ ਵਾ ਵੀ ਜਿੱਦਾਂ ਤੁਸੀਂ ਜਿਹੜੀਆਂ ਪਹਿਲਾਂ ਪ੍ਰਾਪਰਟੀਆਂ ਜਿਨ੍ਹਾਂ ਤੇ ਲੈ ਲਈਆਂ ਉਹਨੂੰ ਲੈ ਲਈਆਂ। ਹਾਂਜੀ, ਇਹਨਾਂ ਨੇ ਨਵਾਂ ਜਿਹੜਾ ਕਾਨੂੰਨ ਆ ਕੀਤਾ ਵਾ, ਜਿੱਦਣ ਬਿੱਲ ਪੇਸ਼ ਕੀਤਾ ਇਹਨਾਂ ਨੇ, ਜਿੱਦਣ ਬਜਟ ਆਇਆ ਵਾ ਉਦੋਂ ਇਹਨਾਂ ਨੇ ਨਾਲ ਹੀ ਕਰਤਾ ਵਾ ਕਿ ਨੈਗੇਟਿਵ ਗੀਅਰਿੰਗ ਦਾ ਵੀ ਕਾਨੂੰਨ ਬਦਲਤਾ। ਜਿਹੜੇ ਨਵੀਂ ਪ੍ਰਾਪਰਟੀ ਲਓਗੇ ਤੁਸੀਂ ਉਹ ਕਲੇਮ ਨਹੀਂ ਕਰ ਸਕਦੇ, ਜਿਨ੍ਹਾਂ ਨੇ ਪਹਿਲਾਂ ਲੈ ਕੇ ਰੱਖੀਆਂ ਉਹ ਤੇ ਕਰੀ ਜਾਣਗੇ। ਹਾਂ ਵੇਚਣ ਲੱਗਿਆ ਠੀਕ ਹੈ, ਤੁਸੀਂ ਉਹ ਕਈ ਵਾਰੀ ਉਹਦੇ ਵਿੱਚ ਹੁੰਦਾ ਵਾ ਕਿ ਜੇ ਤੁਸੀਂ ਪਹਿਲਾਂ ਤੁਹਾਡੀ ਓਨਰ ਰੱਖੂ ਪਾਇਡ ਆ, ਬਾਅਦ ਤੁਸੀਂ ਇਨਵੈਸਟਮੈਂਟ ਕੀਤੀ ਹੈ, ਜਿੱਦਣ ਤੁਸੀਂ ਇਨਵੈਸਟਮੈਂਟ ਬਣਾਈ ਉਦੋਂ ਤੋਂ ਤੁਹਾਨੂੰ ਟੈਕਸ ਦੇਣਾ ਪੈਣਾ। ਆਸਟ੍ਰੇਲੀਆ ਗਵਰਨਮੈਂਟ ਇਹੋ ਜਿਹੀ ਆ ਵੀ ਕੱਪੜੇ ਲਾਹ ਲੈਂਦੀ ਹੈ ਤੁਹਾਡੇ ਕਿਸੇ ਨਾ ਕਿਸੇ ਤਰੀਕੇ, ਤੁਹਾਨੂੰ ਛੱਡਦੇ ਨਹੀਂ, ਟੈਕਸ ਦੇਣੇ ਪੈਣੇ ਆ। ਅਸੀਂ ਤਾਂ ਇੱਥੇ ਬੜੀਆਂ ਸਿਫਤਾਂ ਕਰੀਦੀਆਂ ਸੀਗੀਆਂ ਵੀ ਆਸਟ੍ਰੇਲੀਆ ਬੜਾ ਚੰਗਾ ਮੁਲਕ ਆ। ਨਹੀਂ ਨਹੀਂ ਮੁਲਕ ਚੰਗਾ ਹੀ ਆ ਜੀ, ਵੇਖੋ ਤਾਦੀ ਤੇ ਪਰ ਫਿਰ ਇਹੀ ਟੈਕਸ ਦੀਆਂ ਹੀ ਫੈਸਿਲਿਟੀਆਂ ਨੇ ਜੀ ਸਾਰੀਆਂ। ਪਤਾ ਆ ਇਹੀ ਕਾਰਨ ਆ ਵੀ ਗਰੀਬ ਜਿਹੜੇ ਆ, ਗਰੀਬ ਤੇ ਅਮੀਰ ਦਾ ਪਾੜਾ ਵਧੇ ਨਾ। ਹੁਣ ਇੱਕ ਬੰਦਾ 10 ਘਰ, ਜਿੱਦਾਂ ਹੁਣ ਦੀ ਪਾਲੀ ਦੇ ਦੱਸ ਦੇਵੇ ਘਰ ਉਹਦੇ ਬਹੁਤ ਹੋ ਗਏ, ਹੁਣ ਉਹ ਜੇ ਹੁਣ ਦੇਖਿਓ ਹੁਣ ਤਾਂ ਇੱਕ ਘਰ ਲੈਣਾ ਵੀ ਔਖਾ ਬਹੁਤ ਪਹਿਲਾਂ ਜਿਹੜੇ ਘਰ ਜਿਹਨੀ ਬਣਾ ਲੈ ਉਹਨਾਂ ਨੂੰ ਹੁਣ ਬਰਾਬਰ ਲਿਆਉਣਾ ਆ ਵੀ ਉਹ ਇਸ ਗੱਲੋਂ ਮੁੱਛਾਂ ਨੂੰ ਵੱਟ ਨਾ ਦੇਈ ਜਾਣ ਵੀ ਜਿੱਦਾਂ ਆਪਣੇ ਇੱਥੇ ਇੰਡੀਆ 'ਚ ਹੁੰਦੇ ਮੇਰੇ ਕੋਲ 10 ਗਏ ਤਾਂ ਹੁਣ ਤਾਂ ਜੀਟੀ ਰੋਡ ਤੇ ਆ ਗਏ। ਹਾਂਜੀ ਇਹੀ ਹੁੰਦਾ ਨਾ, ਅਸੀਂ ਤਾਂ ਜੇਬ 'ਚ ਪਾ ਲਈਦਾ ਆ। ਜੇ ਉਹ ਰਜਿਸਟਰੀ ਸਾਡੇ ਹੁੰਦੀ ਆ 5 ਲੱਖ ਦੀ ਤੇ ਉਦਾਂ ਅਸੀਂ ਪੈਸੇ ਲੈਣ ਦੇਣ 10 ਲੱਖ ਦਾ ਕੀਤਾ ਹੁੰਦਾ। ਇਹੀ ਹੁੰਦਾ ਨਾ, ਉਹ ਸਿਰਫ ਟੈਕਸ ਇਹੀ ਕਾਲਾ ਮਾਲ ਆ। ਹੁਣ ਉੱਥੇ ਉਹ ਬੰਦਿਆਂ ਨੇ ਕਹਿਤਾ ਵੀ ਜਿੰਨਾ ਤੁਹਾਡਾ ਮੁਨਾਫਾ ਆ ਇਹ ਸਰਕਾਰ ਨੂੰ ਜਾਊਗਾ ਤੇ ਤੁਹਾਡਾ ਜਿਹੜਾ ਪ੍ਰੋਫਿਟ ਹੈ ਉਹ ਘਟਾਓ। ਸਰਕਾਰ ਦਾ ਮਤਲਬ ਆ ਵੀ ਜਿਹੜੇ ਨਵੇਂ ਆ ਨਾ
ਨਵੇਂ ਲੋਕ ਆਏ ਆਸਟ੍ਰੇਲੀਆ 'ਚ ਜਾਂ ਜਿਹੜੇ ਯੰਗ ਜਨਰੇਸ਼ਨ ਆ, ਹਾਂਜੀ। ਇਹਨਾਂ ਵਾਸਤੇ ਈਜ਼ੀ ਕਰਨ ਦੀ ਉਹਨਾਂ ਦੀ ਟਰਾਈ ਆ ਕਿ ਉਹਨਾਂ ਨੂੰ ਅਫੋਰਡੇਬਲ ਘਰ ਮਿਲ ਜਾਣ। ਪਰ ਉਹ ਪਤਾ ਨਹੀਂ ਮਿਲਦੇ ਆ ਕਿ ਨਹੀਂ ਮਿਲਦੇ, ਪਰ ਸਰਕਾਰ ਦੀ ਇੱਕ ਕੋਸ਼ਿਸ਼ ਜ਼ਰੂਰ ਆ ਕਿ ਜਾਂ ਬਜਾਏ ਇਸ ਦੇ ਕਿ ਉਹ ਕਹਿੰਦੇ ਇਨਵੈਸਟਰਾਂ ਨੂੰ ਫਾਇਦਾ ਪਹੁੰਚੇ, ਹਾਂਜੀ। ਬਜਾਏ ਇਸ ਦੇ ਉਹ ਕਹਿੰਦੇ ਆ ਕਿ ਨਵੇਂ ਜਿਹੜੇ ਕਿ ਫਸਟ ਹੋਮ ਬਾਇਰ ਆ, ਹਰ ਇੱਕ ਬੰਦੇ ਕੋਲ ਆਪਣਾ ਘਰ ਹੋਵੇ, ਆਪਣੀ ਰਹਿਣ ਦੀ ਛੱਤ ਹੋਵੇ। ਪਰਪਸ ਤੇ ਉਹਨਾਂ ਦਾ ਇਹ ਆ ਕਿ ਕਿੰਨਾ ਕੁ ਕਾਮਯਾਬ ਹੁੰਦਾ ਵਾ ਇਸ ਚੀਜ਼ ਦਾ ਕੋਈ ਪਤਾ ਨਹੀਂ। ਉਹਦਾ ਪ੍ਰਣਾਮ ਸੀਗਾ ਜਿਵੇਂ ਆਪਾਂ ਗੱਲਾਂ ਕਰਦੇ ਸੀ ਲਾਸਟ ਟੱਕਰੇ ਤੋਂ ਭਾਲੀ ਦੇ ਘਰ ਆਇਆ ਸੀਗਾ, ਤੇ ਗੱਲਾਂ ਕਰ ਮੈਨੂੰ ਸਾਰੀਆਂ ਤਾਂ ਨਹੀਂ ਸਮਝ ਪਈਆਂ, ਮੈਂ ਥੋੜ੍ਹੀਆਂ ਸਮਝ ਪਈਆਂ। ਇਹ ਘਰ ਬਾਲੇ ਮਹਿੰਗੇ ਹੋਏ ਆਸਟ੍ਰੇਲੀਆ? ਪਰ ਮਹਿੰਗੇ ਹੋ ਗਏ ਆ, ਠੀਕ ਹੈ, ਗੱਲ ਤੁਹਾਡੀ ਬਿਲਕੁਲ ਸਹੀ ਹੈ। ਆਰਾਮ ਬੰਦੇ ਤੋਂ ਲੈਣਾ, ਖਾਸ ਕਰਕੇ ਜਿਹੜਾ ਕੋਈ ਵਰਕਿੰਗ ਕਪਲ ਆ ਜਾਂ ਕੋਈ ਮਾਰਕੀਟ 'ਚ ਐਂਟਰ ਕਰਨਾ ਬੜਾ ਔਖਾ ਹੋਇਆ ਪਿਆ ਵਾ। ਰੈਂਟ ਤੇ ਬਹੁਤੀ ਜਨਤਾ ਤੇ ਰਹਿਣ ਡਈ ਆ, ਬਹੁਤੇ ਘਰ ਖਰੀਦਦੇ ਆਪਣੇ ਮਾਈਗ੍ਰੈਂਟ। ਅੱਛਾ, ਮਾਈਗ੍ਰੈਂਟ ਮਿਹਨਤ ਕਰਦੇ ਆ, ਦਾਲ ਫੁਲਕਾ ਖਾ ਕੇ ਜਿਹੜੇ ਪੈਸੇ ਬਚਨੇ ਉਹਨਾਂ ਨੇ ਕੋਸ਼ਿਸ਼ ਹੁੰਦੀ ਹੈ ਕਿ ਘਰ ਹੈਗਾ ਇੱਕ ਹੋਰ ਖਰੀਦ ਲਈਏ। ਹਾਂਜੀ। ਪਰ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਮਲਟੀ ਮਿਲੀਅਨਰ ਆ, ਉਹ ਵੀ ਆਪਣਾ ਫਿਊਚਰ ਸੇਵ ਕਰਦੇ ਆ। ਕਿ ਜਿਹੜਾ ਆਸਟ੍ਰੇਲੀਆ ਨਾ ਗਵਰਨਮੈਂਟ ਦਾ ਇੱਕ ਰੂਲ ਆ, ਇੱਕ ਸਿੰਪਲ ਫੰਡਾ ਵਾ ਕਿ ਗਵਰਨਮੈਂਟ ਕਹਿੰਦੀ ਜਾਂ ਤੇ ਵਿਆਜ ਦੇ ਦਿਓ ਤੇ ਜਾਂ ਟੈਕਸ ਦੇ ਦਿਓ। ਤੇ ਲੋਕੀ ਚੂਜ਼ ਕਰ ਲੈਂਦੇ ਆ ਕਿ ਯਾਰ ਟੈਕਸ ਦੇਣਾ ਤੇ ਖੂਹ ਸੁੱਟਣ ਵਾਲੀ ਗੱਲ ਹੋ ਗਈ ਹੈ, ਜੇ ਵਿਆਜ ਦੇ ਦਿਓ। ਬਚਦਾ ਵਾ ਤੇ ਥੋੜਾ ਬਹੁਤਾ ਵਿਆਜ ਦੇ ਲਓ। ਜੇ ਮੈਂ ਗੱਲ ਉੱਥੇ ਨਹੀਂ ਹੋਣਾ, ਨੈਗੇਟਿਵ ਗੀਅਰਿੰਗ ਤੇ ਗੱਲ ਲਿਆਉਣਾ ਵਾ ਕਿ ਜਦੋਂ ਤੁਸੀਂ ਪ੍ਰਾਪਰਟੀ ਲੈ ਲੈਂਦੇ ਜੇ, ਇੱਕ ਘਰ ਲਿਆ ਵਾ, ਮੁੜ ਕੇ ਆਪਾਂ ਇੱਕ ਹੋਰ ਲੈ ਲਿਆ, ਮੰਨ ਲਓ ਉਹਦੇ ਵਿੱਚੋਂ ਸਾਨੂੰ ਵਿਆਜ ਦੇਣਾ ਪੈਣਾ ਵਾ ਬੈਂਕ ਨੂੰ ਜਿੰਨਾ, ਉਹਦੇ ਵਿੱਚੋਂ ਜਿਹੜੇ ਖਰਚੇ ਆ ਸਾਰੇ ਵਿੱਚੇ ਤੁਹਾਡੇ ਰੇਟਸ, ਵਿੱਚੇ ਤੁਹਾਡਾ ਬੈਂਕ ਦਾ ਇੰਟਰਸਟ, ਵਿੱਚੇ ਤੁਹਾਡੇ ਰੇਟ ਰੂਟ ਜਿਹੜੇ ਹੁੰਦੇ ਆ। ਵਿੱਚੇ ਤੁਹਾਡੇ ਹਾਂਜੀ ਹਾਊਸ ਟੈਕਸ ਜਿਹਨੂੰ ਇੰਡੀਆ 'ਚ ਕਹਿ ਦਿੰਦੇ, ਰੇਟਸ ਕਹਿੰਦੇ ਆਸਟ੍ਰੇਲੀਆ ਸਾਡੇ ਉਧਰ। ਹਾਂਜੀ। ਤੇ ਉਹ ਚੀਜ਼ ਜੇ ਤੁਹਾਡਾ ਉਹ ਖਰਚਾ ਮੰਨ ਲਓ ਖਰਚਾ ਵਧਿਆ, ਇਨਕਮ ਘਟਿਆ, ਮੰਨ ਲਓ 10,000 ਦਾ ਫਰਕ ਆ, ਤੇ ਤੁਹਾਡੀ ਕਮਾਈ ਆ ਸਾਲ ਦੇ ਵਿੱਚ ਮੰਨ ਲਓ ਜਿਹੜੀ $1,00,000 ਤੇ ਟੈਕਸ ਦੇਣਾ, ਉਹ 10,000 ਉਹਦੇ ਵਿੱਚੋਂ ਮਾਈਨਸ ਹੋ ਜਾਣਾ, ਤੁਸੀਂ 90 ਤੇ ਦੇਣਾ। ਤੇ ਉਹ ਉੱਥੇ ਬਚਾਅ ਹੋ ਜਾਂਦਾ। ਲੋਕੀ ਕਹਿੰਦੇ ਵੀ ਗਵਰਨਮੈਂਟ ਦੀ ਸਕੀਮ ਹੈ, ਬਜਾਏ ਦੇ ਟੈਕਸ ਦੇਣ ਨੂੰ ਵਿਆਜ ਦੇ ਦਿੰਦੇ ਆ, ਵਿਆਜ ਦੇ ਦਿੰਦੇ ਆ। ਤੇ ਨਾਲੇ ਉਹਦੀ ਇਹ ਆ ਵੀ ਆਉਣ ਵਾਲੇ 10 ਸਾਲਾਂ 'ਚ 5 ਸਾਲਾਂ 'ਚ ਪ੍ਰਾਪਰਟੀ ਦੀ ਵੈਲਿਊ ਤਾਂ ਵਧਣੀ ਹੈ। ਹਾਂਜੀ। ਲੋਕੀ ਇਸ ਕਰਕੇ ਲੈਂਦੇ ਆ। ਹੋਰ ਚਲੋ ਇਹਨੂੰ ਥੋੜਾ ਨੰਬਰ ਦਾ ਸਿਸਟਮ ਦੇ ਵਿੱਚ ਮੈਂ ਜਾਣਦਾ। ਹਾਂਜੀ। ਨੰਬਰ ਨੂੰ ਮਿਲੋ ਨੇ ਰਜਿਸਟਰੀ ਕਰਾਓ ਨੰਬਰ ਹੁਣ ਵੀ ਰਜਿਸਟਰੀ ਕਰਨ ਕੀ ਅਮਲ ਬਦਲ ਕਰ ਅੱਛਾ ਇਹ ਸਾਹਿਬ, ਇਹ ਰਜਿਸਟਰੀ ਜਿੱਦਾਂ ਹੁਣ ਆਪਣੇ ਇੱਥੇ ਪਿੰਡਾਂ 'ਚ ਕੀ ਹੁੰਦਾ ਕਿ ਪਹਿਲਾਂ ਤਾਂ ਲੰਬੜ ਨੂੰ ਲੱਭੋ, ਸਰਪੰਚ ਨੂੰ ਲੱਭੋ, ਫਿਰ ਤਹਿਸੀਲਦਾਰ ਨੇ ਟਾਈਮ ਦੇਣਾ, ਪਤਾ ਨਹੀਂ ਕਦੋਂ ਦੇਣਾ, ਫਿਰ ਉਹ ਵੀ ਅੰਡਰ ਟੇਬਲ ਵੀ ਚੱਲਦਾ ਰਜਿਸਟਰੀ ਵੀ, ਜੇ ਲੀਗਲ ਆ ਇਲੀਗਲ ਆ, ਜਾਣੀ ਕਈ ਕੁਝ ਚੱਲਦਾ। ਚਲੋ ਇਹਦੇ ਬਾਰੇ ਕੀ ਗੱਲ ਆਪਾਂ ਕਰਨੀ ਆ। ਆਸਟ੍ਰੇਲੀਆ ਵਿੱਚ ਤੁਹਾਡੇ ਕਿੱਦਾਂ ਵੀ ਲੰਬੜਦਾਰ ਵਗੈਰਾ ਸੌਖੇ ਮਿਲ ਜਾਂਦੇ ਆ? ਲੰਬੜਦਾਰ ਬਸ ਉਸ ਤਰ੍ਹਾਂ ਸੇ ਲੋਕੀ ਕਾਰਾਂ ਤੇ ਲਗਾਈ ਫਿਰਦੇ ਲੰਬੜਦਾਰ, ਹੋਰ ਲੰਬੜਦਾਰ ਹੈ ਨਹੀਂ ਗੇ। ਜਿਹੜੇ ਇੱਥੋਂ ਜਾਂਦੇ ਆ ਲੰਬੜਦਾਰ, ਉਹਨਾਂ ਕਾਰਾਂ ਦੇ ਜੋ ਸਟicker ਲਵਾਏ ਆ, ਪਰ ਉੱਥੇ ਲੰਬੜਦਾਰ ਜਿਹੜੇ ਅਸਲੀ ਲੰਬੜਦਾਰ ਆ ਨਾ, ਉਹ ਕਨਵੈਂਸਰ ਆ। ਹਾਂ, ਠੀਕ ਹੈ। ਪ੍ਰਾਪਰਟੀ ਕਨਵੈਂਸਰ ਜਿਹੜੇ ਵਕੀਲ ਆ, ਜਿਹੜੇ ਸੈਟਲਮੈਂਟ ਕਰਦੇ ਆ ਨਾ, ਉਹਨਾਂ ਨੇ ਘਰ ਬੈਠੇ ਅੱਜ ਕੱਲ੍ਹ ਆਈ ਨਵਾਂ ਕਾਨੂੰਨ ਪੈਕਸ ਆਏ ਆ, ਤੁਸੀਂ ਘਰ ਹੀ ਬੈਠੇ ਹੁੰਦੇ ਜੇ, ਉੱਥੇ ਇੱਥੋਂ ਮੰਗਰ ਨਹੀਂ ਵੀ ਜਾ ਕੇ ਤੇ ਕਚਹਿਰੀ ਚ ਅੰਗੂਠੇ ਲੱਗਣੇ ਆ ਤੇ ਗਵਾਹ ਪੈਣੇ ਆ, ਉਹ ਕੰਮ ਹੈ ਨਹੀਂਗਾ। ਅੱਛਾ, ਜਾਨੀ ਕਚਹਿਰੀਆਂ ਵਾਲਾ ਨਹੀਂ ਸਿਸਟਮ ਕੋਈ? ਉੱਥੇ ਟਾਈਟਲ ਆ, ਉਹਨੂੰ ਕਹਿ ਦਿੰਦੇ ਪ੍ਰਾਪਰਟੀ ਦਾ ਇੱਕ ਜਿਹੜਾ ਪੇਪਰ ਹੁੰਦਾ ਵਾ। ਹਾਂਜੀ। ਉਹ ਮੋਸਟਲੀ ਜਿਹੜੇ ਕਿ ਜਿੰਨਾ ਚਿਰ ਤੁਹਾਡਾ ਬੈਂਕ ਦਾ ਲੋਨ ਹੁੰਦਾ ਵਾ, ਬੈਂਕ ਕੋਲੋਂ ਗਿਰਵੀ ਰੱਖਿਆ ਹੁੰਦਾ ਵਾ, ਅੱਛਾ, ਉਹ ਟਾਈਟਲ ਹੁੰਦਾ ਬੈਂਕ ਨੇ ਉਹਦੇ ਉੱਤੇ ਆਪਣਾ ਨੂੰ ਕਹਿੰਦੇ ਕੇਵੀਏਟ। ਅੱਛਾ ਜੀ। ਉਹ ਕੇਵੀਏਟ ਪਾਇਆ ਹੁੰਦਾ ਵਾ, ਉਹਦੇ ਉੱਤੇ ਲਿਖਿਆ ਹੁੰਦਾ ਕਿ ਇਸ ਘਰ ਦੇ ਉੱਤੇ ਲੋਨ ਹੈ। ਇਹ ਪਹਿਲਾਂ ਜਦੋਂ ਘਰ ਵੇਖੂਗਾ, ਉਹਨੇ ਕਨਵੈਂਸਰ ਨੇ ਵੇਖਣਾ ਵੀ ਇੱਥੇ ਕੇਵੀਏਟ ਲੱਗਾ ਵਾ, ਕਿੰਨੇ ਕੇਵੀਏਟ ਲੱਗੇ ਆ, ਜਿੰਨੇ ਲੋਨ ਹੋਣਗੇ ਉਹਨੇ ਕੇਵੀਏਟ ਲੱਗੇ ਹੋਣਗੇ। ਇਵਨ ਘਰ ਦੇ ਥੱਲੇ ਪਾਈਪ ਵੀ ਲੰਘਦੀ ਆ ਨਾ ਕਿਸੇ ਪਾਣੀ ਦੀ, ਜਾਂ ਉਹ ਵੀ ਕੌਂਸਲ ਨੇ ਲਵਾਈ ਹੁੰਦੀ ਆ ਵੀ ਇਹਦੇ ਥੱਲੇ ਪਾਈਪ ਲੰਘਦੀ, ਇੱਥੇ ਤੂੰ ਕੰਸਟਰਕਸ਼ਨ ਨਹੀਂ ਕਰ ਸਕਦਾ। ਅਗਲੇ ਨੂੰ ਖਰੀਦਣ ਵਾਲੇ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ। ਹਾਂ, ਅੱਛਾ। ਤੇ ਇਸੇ ਤਰ੍ਹਾਂ ਇਹ ਵੀ ਸਾਰੀ ਚੀਜ਼ਾਂ ਪਤਾ ਕੌਣ ਕਰਦਾ? ਇਹ ਉਹੀ ਕਨਵੈਂਸਰ ਕਰਦੇ ਆ ਸਾਰੀਆਂ ਚੀਜ਼ਾਂ। ਅੱਛਾ। ਟਾਈਟਲ ਤੇ ਸਾਰਾ ਕੁਝ ਲਿਖਿਆ ਹੋਣਾ ਵਾ, ਬੜਾ ਸਿੰਪਲ ਜਿਹਾ ਕੰਮ ਆ। ਕੋਈ ਨਹੀਂ ਹੈ ਤਾਂ ਫੇਰ ਇਦਾਂ ਕੋਈ ਰੌਲਾ ਨਹੀਂ ਪੈਂਦਾ ਹੋਣਾ ਵੀ ਮੇਰੀ ਕੰਧ ਇੱਧਰ ਨੂੰ ਆ ਗਈ ਆ, ਫਲਾਣੇ ਦੀ ਉੱਧਰ ਨੂੰ ਚਲੇ ਗਈ ਆ, ਮੈਂ ਮੂਹਰੇ ਕੰਧ ਪਾਉਣੀ ਸੀ ਉਹਨੇ ਮੂਹਰੇ ਬਣਾ ਲਈ, ਇਦਾਂ ਦਾ ਕੋਈ ਕੰਮ ਨਹੀਂ? ਨਹੀਂ, ਇਹਨੇ ਘਰ ਵੇਚਦੇ ਆ। ਕਦੀ ਮੈਂ ਕਿਸੇ ਨੂੰ ਉੱਥੇ ਫੀਤਾ ਫੜ ਕੇ ਮਿਣਤੀ ਕਰਦੇ ਨਹੀਂ ਦੇਖਿਆ ਤੇ ਨਾ ਅਸੀਂ ਕਹਿੰਦੇ ਆ ਵੀ ਲੈ ਵੀ ਨਾ। ਮੈਡਮ ਹਾਸੇ ਵਾਲੀ ਗੱਲ ਦੱਸਦਾ, ਮੈਂ ਨਾ ਇੱਥੇ ਘਰ ਵੇਚਦੇ ਸੀ, ਇੱਥੇ ਕਿਤੇ ਆਪਣੇ ਸਬ ਡਿਵੀਜ਼ਨ ਕੀਤੀ ਅੱਛਾ। ਆਪਣੇ ਕਿਸੇ ਡਿਵੈਲਪਰ ਨੇ, ਚਲੋ ਮੈਂ ਨਾਲ ਹਾਂ ਤੇ ਅਸੀਂ ਵੇਚਣ ਲੱਗ ਪਏ। ਹਾਂਜੀ। ਮੁੰਡਾ ਇੰਡੀਆ ਤੋਂ ਗਿਆ ਸੀ, ਕਹਿੰਦਾ ਭਾਜੀ ਕਿੰਨੇ ਸਕੁਅਰ ਮੀਟਰ ਦਾ ਬਲੌਕ ਹੈ? ਮੈਂ ਕਿਹਾ ਵੀ 500 ਸਕੁਅਰ ਮੀਟਰ ਦੇ ਬਲੌਕ ਆ। ਕਹਿੰਦਾ ਕਿੰਨੇ ਕਦੇ ਆ? ਉਦੋਂ ਰੇਟ ਹੋਣਾ ਕੋਈ 4-5 ਲੱਖ ਦਾ ਰੇਟ ਸੀ ਉਹਨਾਂ ਵੇਲਿਆਂ 'ਚ, ਹੁਣ ਤਾਂ ਰੇਟ ਹੀ ਇੱਥੇ ਡਬਲ ਹੋ ਗਏ ਆ। ਹਾਂਜੀ। ਮੈਂ ਕਿਹਾ ਇੰਨੇ ਕੁ ਦਾ ਬਲੌਕ ਮਿਲਦਾ?
ਕਹਿੰਦਾ ਭਾਜੀ ਇੰਨੇ ਪੈਸੇ ਤਾਂ ਹੈ ਨਹੀਂ ਗਾ, ਮੈਂ ਨਾ ਇਸ ਤਰ੍ਹਾਂ ਵੀ ਮੇਰੇ ਕੋਲ 2-2.5 ਲੱਖ ਹੀ ਡਾਲਰ ਲੋਨ ਮੇਰਾ ਅਪਰੂਵ ਹੋਇਆ, ਤੁਸੀਂ ਮੈਨੂੰ ਇਸ ਤਰ੍ਹਾਂ ਕਰੋ ਵੀ 250 ਬੁਲਾ ਦਿਓ ਉਹਦੇ ਵਿੱਚੋਂ ਮੈਨੂੰ ਮੈਨੂੰ ਅੱਧਾ ਦੇ ਦਿਓ ਤੇ ਮੈਂ ਅੱਧਾ ਤੁਸੀਂ ਹੋਰ ਕਿਸੇ ਨੂੰ ਘਰ ਪਾਲੋ, ਮੈਂ ਅੱਧਾ ਹੀ ਮਿਲਣਾ। ਮੈਂ ਕਿਹਾ ਵੀ ਕਾਕਾ ਇੱਥੇ ਇਹ ਕੰਮ ਨਹੀਂ ਚੱਲਣਾ। ਮੈਨੂੰ ਹਾਸਾ ਆ ਗਿਆ, ਮੈਨੂੰ ਪੁੱਛਣ ਲੱਗ ਪਿਆ ਕਿੰਨਾ ਦਿਨ ਹੋ ਗਿਆ ਤੈਨੂੰ ਆਏ ਨੂੰ ਇੰਡੀਆ ਤੋਂ। ਮੈਂ ਕਿਹਾ ਵੀ ਆਸਟ੍ਰੇਲੀਆ ਦਾ ਸਿਸਟਮ ਸਮਝ, ਇੱਥੇ ਉਹ ਕੰਮ ਨਹੀਂ ਚੱਲਦਾ, ਕਿਸੇ ਨਾਲ ਫੀਤਾ ਮਰਾ ਦੇਣਾ ਤੈਨੂੰ ਤੇ 250 ਤੈਨੂੰ ਕੱਟ ਕੇ ਦੇ ਦੇਣਾ, ਤੂੰ ਘਰ ਪਾ ਲੈਣਾ। ਇੱਥੇ ਟਾਈਟਲ ਆਫਿਸ 'ਚ ਸਾਰਾ ਕੁਝ ਰਜਿਸਟਰਡ ਹੋਣਾ ਵਾ। ਜੇ ਘਰ 500 ਸਕੁਅਰ ਮੀਟਰ ਦੇ ਬਣਨੇ ਇੱਥੇ ਤੇ 500 ਦੇ ਸਾਰੇ ਬਣਨੇ ਆ। ਅੱਛਾ, ਇਹ ਗਵਰਨਮੈਂਟ ਨੇ ਜਦੋਂ ਨਵਾਂ ਕਾਨੂੰਨ ਕੱਢੇ ਉਦੋਂ ਹੋਣੇ ਇਸ ਤਰ੍ਹਾਂ ਆਪਣੀ ਮਰਜ਼ੀ ਨਾਲ ਨਹੀਂ ਇਹ ਕਰਦਾ। ਨਹੀਂ ਇਹ ਸਭ 200 ਪਾਲਾ ਜਿੱਦਾਂ ਤੂੰ 300 ਪਾਲਾ ਫਰਦੀ ਦੱਸ ਦੇਵੇ ਘਰ ਦੀ ਡਿਵੀਜ਼ਨ ਨਹੀਂ ਹੋਣੀ। ਨਹੀਂ ਮੰਨ ਲਓ ਕਿ ਸਾਡੇ ਤਾਂ ਇੱਥੇ 2 ਭਰਾ ਆ, ਗੱਬੇ ਕੰਧ ਆ, ਤਾਇਆ ਤੀਏ ਚੌਥੇ ਦਿਨ ਕੰਧ ਪਵਾਉਂਦਾ ਕਿਸੇ ਨਾ ਕਿਸੇ ਦੇ ਘਰ ਦੇ ਵਿੱਚ ਹਨਾ, ਦਰਵਾਜ਼ਾ ਜਿਹੜਾ ਅੱਧਾ ਘਰ ਉੱਧਰ ਚਲੇ ਜਾਂਦਾ, ਅੱਧਾ ਇੱਧਰ ਹੋ ਜਾਂਦਾ। ਫਿਰ ਜਦੋਂ 2 ਨਿਆਣੇ ਆ ਘਰ ਇੱਕ ਆ, ਤੇ ਕਿੱਦਾਂ ਨਿਆਣਿਆਂ ਨੂੰ ਕਿੱਦਾਂ ਵੰਡਦੇ ਆ ਘਰ? ਉਹ ਫਿਰ ਵੇਖ ਲੈ, ਇੱਕ ਜਣਾ ਰੱਖੂਗਾ, ਇੱਕ ਜਣਾ ਰੱਖੂਗਾ, ਇੱਕ ਇੱਕ ਬਾਹਰ। ਜਣਾ ਰੱਖੂਗਾ, ਜਾਂ ਇੱਕ ਜਣਾ ਪਿੱਛੇ ਗ੍ਰੈਨੀ ਫਲੇਟ ਪਾ ਕੇ ਬਹਿ ਜਾਊਗਾ। ਟਾਈਟਲ ਇੱਕ ਹੀ ਰਹਿਣਾ ਵਾ, ਉਹ ਦੋਵਾਂ ਦੇ ਨਾਂ ਨਹੀਂ ਹੋਣਾ। ਇਹ ਦੋਵੇਂ ਨਾਮ ਹੀ ਉਹ ਹੋਊਗਾ। ਵੀ ਤੇ ਪਿੱਛੇ ਜਗ੍ਹਾ ਆਊ ਤਾਂ ਹੀ ਪਾਊ। ਹਾਂਜੀ ਹਾਂਜੀ ਬਿਲਕੁਲ। ਅੱਛਾ ਚਲੋ ਵਧੀਆ, ਬਹੁਤ ਵਧੀਆ ਤਾਂ ਬੜੀ ਜਾਣਕਾਰੀ ਦਿੱਤੀ। ਹੋਏ ਨਾ ਮਤਲਬ ਉਹਦਾ ਤਾਂ ਜੇ ਮੈਂ ਆਇਆ ਮੈਂ ਤੁਹਾਡੇ ਕੋਲੋਂ ਇੰਡੀਆ ਦੀਆਂ ਗੱਲਾਂ ਸੁਣ, ਤੁਸੀਂ ਮੇਰੇ ਕੋਲ ਆਸਟ੍ਰੇਲੀਆ ਦੀਆਂ ਸੁਣੀ ਜਾਂਦੇ, ਮੈਨੂੰ ਲੱਗਦਾ ਤੁਸੀਂ ਉੱਥੋਂ ਦੀਆਂ ਇੱਥੇ ਇੰਡੀਆ ਦੀਆਂ ਸੁਣਾਓ। ਨਾਮ ਦੀ ਗੱਲ ਹੈਗੀ ਇਹ। ਹੁਣ ਅਸੀਂ ਤਾਂ ਇੰਡੀਆ ਦੀ ਗੱਲਾਂ ਰੋਜ਼ ਮਾਰਦੇ ਆ ਪਿੰਡ 'ਚ। ਹਾਂਜੀ ਤੂੰ ਆਇਆ ਬਾਹਰੋਂ, ਉਹ ਸਾਨੂੰ ਇਹ ਫਾਇਦਾ ਹੁੰਦਾ ਕਿ ਬਾਹਰ ਲੱਗ ਪਤਾ ਦੱਸ ਵੇ ਬਾਹਰ ਕੀ ਹੁੰਦਾ ਆ, ਗਾਂ ਜਾਵਾਂਗੇ ਤਾਂ ਸੌਖਾ ਹੋ ਜਾਊਗਾ। ਹੋਰ ਕੀ ਮੈਂ ਛੁੱਟੀਆਂ ਆ ਲੈ ਜਾਂਦਾ ਮੇਰਾ ਲੱਗਾ ਇਰਾਦਾ ਵੀ ਮੈਂ ਇੱਥੇ ਆਵਾਂ, ਤੁਹਾਡੀਆਂ ਗੱਲਾਂ ਸੁਣਾ, ਮੈਨੂੰ ਆਸਟ੍ਰੇਲੀਆ ਦਾ ਚੇਤਾ ਹੀ ਨਾ ਆਵੇ। ਇੱਥੇ ਦਾ ਬਸ ਇੱਥੇ ਦਾ ਤਾਂ ਮੰਤਰੀਆਂ ਦੇ ਚੁਟਕਲੇ ਹੀ ਆ ਬਸ ਸਾਡੇ ਕੋਲ। ਇੱਥੇ ਕੋਈ ਕਾਨੂੰਨ ਦਾ ਨਹੀਂ। ਸੋਨੀਆ ਦਾ ਕੀ ਪੰਗਾ ਪਿਆ ਹੁਣ? ਚੋਰੀਆਂ ਦੇ ਜਿੱਦਾਂ ਹੁਣ ਗੱਲ ਆ ਫੇਰ ਸਭ ਤੁਸੀਂ ਦੱਸਦੇ ਆ, ਸਾਡੇ ਤਾਂ ਗਿਲੇ ਸ਼ਿਕਵੇ ਹੀ ਆ, ਲੈ ਦੇ ਕੇ ਗਿਲੇ ਸ਼ਿਕਵੇ ਸਾਡੇ ਮੰਤਰੀਆਂ ਦੇ ਨਾਲ ਆ, ਜਾਂ ਆ ਜਿਹੜੇ ਅਫਸਰ ਆ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਆ, ਅਸੀਂ ਕਚਹਿਰੀਆਂ ਦੇ ਝੰਬਿਓ ਆ, ਜਾਂ ਆ ਜਿਹੜੇ ਸਰਕਾਰੀ ਅਫਸਰ ਹੋ ਗਏ, ਸਰਕਾਰੀ ਲੀਡਰ ਹੋ ਗਏ, ਤਾਂ ਝੂਠੇ ਵਾਅਦੇ ਕਰਨ ਵਾਲੇ ਪੋਲੀਟੀਸ਼ੀਅਨ ਅਸੀਂ ਟੰਗੇ ਹੋਏ। ਪੋਲੀਟੀਸ਼ੀਅਨ ਹੋ ਗਏ। ਹੁਣ ਜਿੱਦਾਂ ਗੱਲ ਕਰਦੇ ਆ ਐਮਐਲਏ ਆ ਸ਼ਿਸ਼ੋਦੀਆ ਸਾਹਿਬ ਆਹੋ ਆਏ ਤੇ ਨਾਲ ਖੁੱਡੀਆਂ ਸਾਹਿਬ, ਇਹ ਲੁਧਿਆਣੇ ਕਹਿੰਦੇ ਬਹਿਸ ਪੈ, ਇਹ ਤਾਂ ਗੱਲ ਜ਼ਿਆਦਾ ਵੱਧ ਗਈ ਤਾਇਆ ਇਹਨਾਂ ਦੀ। ਮੈਨੂੰ ਮੈਂ ਸੁਣਿਆ ਕਹਿੰਦੇ ਤਾਂ ਕੁੱਟਮਾਰ ਨੂੰ ਤਿਆਰ ਹੋਏ ਸੀ। ਹੋਰ ਇੱਦਾਂ ਦੱਸਦੇ ਰਹਿੰਦੇ ਮੇਰੇ ਸੋਭਾ ਹੀ ਹੋਣ ਲੱਗੇ ਸੀ ਉਹ। ਪਰ ਇਹ ਗੱਲ ਇਦਾਂ ਵਧੀ ਵੀ ਹੁਣ ਮਿਊਨਿਸਪਲ ਚੋਣਾਂ ਹੋਣ ਲੱਗੀਆਂ, ਪੰਜਾਬ 'ਚ ਟਿਕਟਾਂ ਵੰਡੀਆਂ। ਹੁਣ ਇਹ ਵੀ ਤਾਂ ਦੇਖੋ ਇੱਕ ਗੱਲ ਆ ਵੀ ਤੁਸੀਂ ਲੋਕਲ ਬੰਦੇ ਜਿਹੜੇ ਆ ਉਹਨਾਂ ਕੋਲ ਅਧਿਕਾਰ ਖੇਤਰ ਹੋਣਾ ਚਾਹੀਦਾ। ਟਿਕਟਾਂ ਕਿਹਨੂੰ ਦੇਣੀਆਂ ਉਹਨੂੰ ਪਤਾ, ਜਿਹੜਾ ਐਮਐਲਏ ਅੱਗੇ ਜਿੱਤਿਆ ਹੋਇਆ। ਮੰਨ ਲਓ ਕਿ ਆਪਾਂ ਨੂੰ ਪਿੰਡ ਦਾ ਤਾਂ ਆਇਆ ਕੱਲੇ ਘਰ ਦਾ ਪਤਾ, ਸਾਰੇ ਕਿਹੜਾ ਬੰਦਾ ਕਿੱਦਾਂ ਦਾ, ਕਿਹੜਾ ਬੰਦਾ ਆਪਣੇ ਨਾਲ ਆ। ਤੁਸੀਂ ਜਦੋਂ ਪੰਚ ਵੀ ਖੜੇ ਕਰਦੇ ਆ, ਬਿਲਕੁਲ ਆਪਾਂ ਦੇਖ ਕੇ ਕਰਦੇ ਵੀ ਆਹ ਪੰਚ ਸਾਡੇ ਵੱਲੋਂ ਹੋਊਗਾ, ਵਿਰੋਧੀ ਧਿਰ ਕਿੱਦਾਂ ਖੜੀ ਕਰਦੀ ਆ। ਹੁਣ ਬੰਦੇ ਬਠਿੰਡੇ ਦੇ ਆ, ਟਿਕਟਾਂ ਆ ਕੇ ਦਿੱਲੀ ਤੋਂ ਸ਼ਿਸ਼ੋਦੀਆ ਦੇਣ ਡਿਆ ਆ। ਪਹਿਲਾਂ ਤਾਂ ਇਹਨਾਂ ਦਾ ਉਹ ਜਗਰੂਪ ਸਿੰਘ ਬਿਰਕ ਗਿੱਲ, ਉਹ ਜਿਹੜਾ ਬਿਟਰ ਗਿਆ, ਉਹਨੇ ਪ੍ਰੈਸ ਕਾਨਫਰੰਸ ਕਰਤੀ। ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਭੇਜੀ ਲਿਸਟ ਦੇ ਉੱਤੇ ਨਾਂ ਲਿਖੇ ਵੀ ਆਹ ਬੰਦੇ ਸਾਡੇ ਆ, ਇਹ ਜਿੱਤਣ ਦੀ ਕਪੈਸਿਟੀ ਵੀ ਰੱਖਦੇ ਆ, ਸਾਡੇ ਹਾਲ ਬੰਦੇ ਆ, ਖੇਡਦੇ ਆ, ਹਨਾ। ਹੁਣ ਜਿਹੜੇ ਤਾਇਆ ਸ਼ੁਰੂ ਤੋਂ ਲੈ ਕੇ ਪਾਰਟੀ ਨਾਲ ਜੁੜੇ ਆ, ਪੈਸਾ ਵੀ ਖਰਚ ਕਰਦੇ ਆ, ਟਾਈਮ ਵੀ ਦੇ ਰਹੇ ਆ, ਉਹ ਕੁਛ ਨਾ ਕੁਛ ਉਹਨੂੰ ਵੀ ਭਾਲਦੇ ਹੁੰਦੇ ਆ ਤੇ ਸਾਨੂੰ ਕੁਛ ਮਿਲੇ। ਐਂਡ ਆਫ ਦਾ ਡੇ ਇੱਕ ਹੁੰਦਾ ਵੀ ਮਿਊਨਿਸਪਲ ਦੀ ਚੱਲ ਚੋਣ ਹੀ ਲੜ ਲੈਂਦੇ ਆ, ਇੱਥੋਂ ਜਿੱਤ ਜਮਾਂਗੇ, ਹੋਰ ਨਹੀਂ ਕੁਛ ਹੁੰਦਾ। ਹੁਣ ਇਹਨੇ ਲਿਸਟ ਭੇਜ ਦਿੱਤੀ। ਉਹ ਕਹਿੰਦੇ ਵੀ ਸਾਡੇ 2 ਜਾਂ 3 ਬੰਦਿਆਂ ਨੂੰ ਜਿਹੜੀ ਦਿੱਤੀ ਉਹਦੇ ਵਿੱਚੋਂ, ਬਾਕੀ ਸਾਰੇ ਉਹ ਬੰਦੇ ਹੋ ਗਏ ਜਿਹੜੇ ਅਕਾਲੀ ਜਾਂ ਕਾਂਗਰਸ ਨੂੰ ਛੱਡ ਕੇ ਸਾਡੇ ਕੋਲ ਆਏ, ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ। ਹੁਣ ਇਹੀ ਜਿਹੜਾ ਸਵਾਲ ਆ, ਉਹ ਖੁੱਡੀਆਂ ਸਾਹਿਬ ਜਿਹੜੇ ਮਿਨਿਸਟਰ ਆ, ਉਹਨੇ ਇਹਨਾਂ ਦੀ ਵੈਸੇ ਤਾਂ ਉਹ ਜਿਹੜੀ ਮੀਟਿੰਗ ਸੱਦੀ ਸੀ ਨਹੀਂ ਲੁਧਿਆਣੇ, ਇੱਕ ਤਾਂ ਕੇਜਰੀਵਾਲ ਦਾ ਦੌਰਾ ਸ਼ੁਰੂ ਹੋਣ ਲੱਗਾ, ਦੂਜਾ ਸੀ ਵੀ ਇੱਕ ਜਿਹੜਾ ਇੰਟੈਂਸਿਵ ਜਿਹੜੀ ਚੱਲਦੀ ਆ ਵੀ ਆਹ ਸਰ ਜਿਹਨੂੰ ਕਹਿ ਦਿੰਦੇ ਆ, ਤੇ ਉਹਦੀ ਜਿਹੜੀ ਵੀ ਜਿਹੜੀਆਂ ਬਣਾਉਣੀਆਂ ਆ ਆਪਾਂ ਵੋਟਾਂ ਘੱਟ ਹੁੰਦੀਆਂ ਆ ਵੀ ਉਹ ਦੇਖਣਾ, ਉਹਦੇ ਉੱਤੇ ਵਿਚਾਰ ਚਰਚਾ ਕਰਨੀ ਸੀ। ਦੂਜੀ ਸੀ ਵੀ ਆਹ ਚੋਣਾਂ ਦੇ ਉੱਤੇ ਗੱਲ ਕਰਨੀ ਸੀ। ਉਹਨੇ ਗੱਲ ਛੇੜੇ ਖੁੱਡੀਆਂ ਸਾਹਿਬ ਨੇ ਵੀ ਤੁਸੀਂ ਬਠਿੰਡੇ ਇਦਾਂ ਕੀਤੀ। ਸ਼ਿਸ਼ੋਦੀਆ ਸਾਹਿਬ ਨੇ ਇਹ ਕਹਿ ਦਿੱਤਾ ਵੀ ਉਹ ਬਠਿੰਡੇ ਦਾ ਕੰਮ ਹੈ, ਤੂੰ ਆਪਣੇ ਹਲਕੇ ਦਾ ਖਿਆਲ ਰੱਖ। ਉਹ ਤੂੰ ਆਪਣੇ ਲੰਬੀ ਚ ਰਹਿ, ਉਹ ਇਹ ਕਹਿਤਾ, ਉਹ ਇਸ ਗੱਲੋਂ ਖਿੱਚ ਗਿਆ। ਇਸ ਗੱਲੋਂ ਖਿੱਚ ਗਿਆ। ਪਰ ਗੱਲ ਇਹ ਵੀ ਆ ਮੈਨੇਜਰ ਸਾਹਿਬ, ਇਹ ਜਿਹੜਾ ਗੁੱਸਾ ਹੁੰਦਾ ਇੱਕ ਦਿਨ ਚ ਨਹੀਂ ਏਦਾਂ ਲੀਡਰ ਦੇ ਖਿਲਾਫ ਭੜਕਦਾ ਹੁੰਦਾ, ਹੌਲੀ ਹੌਲੀ ਦਿਲ 'ਚ ਪਹਿਲਾਂ ਹੋਇਆ ਹੁੰਦਾ। ਹੁਣ ਦੇਖੋ ਬਾਕੀ ਬੰਦੇ ਬੋਲੇ ਨਹੀਂ, ਇੱਕ ਮਿਨਿਸਟਰ ਆ, ਦੈਟ ਮੀਨਸ ਕਿ ਹੁਣ ਚੋਣਾਂ ਕੁਛ ਮਹੀਨੇ, ਫਰਵਰੀ ਮਹੀਨੇ ਤੱਕ ਚੋਣਾਂ ਆ ਜਾਣੀਆਂ। ਕਿੰਨੇ ਮਹੀਨੇ ਰਹਿ ਗਏ? ਮਾਸੀ ਨੇ ਮੇਰੇ ਖਿਆਲ ਉਹਨੇ ਕਿਹਾ ਵੀ ਮੈਂ ਤਾਂ ਗੱਲ ਤੋੜ ਦਿੱਤੀ ਆ, ਤੁਸੀਂ ਵੀ ਕੁਝ ਬੋਲੋ ਬਾਕੀ ਐਮਐਲਏ ਨੂੰ। ਉਹ ਕਹਿੰਦੇ ਕੋਈ ਵੀ ਨਹੀਂ ਬੋਲਿਆ ਉਹਨਾਂ ਦੇ ਮਗਰ, ਬਾਕੀ ਡਰਦੇ ਚੁੱਪ ਕਰਕੇ ਸਾਡੀ ਡਰਦੇ ਚੀਜ਼ ਚੁੱਪ ਕਰਕੇ। ਕੱਲ ਨੂੰ ਐਮਐਲਏ ਦੀਆਂ ਟਿਕਟਾਂ ਕਾਰਨ ਉਹਦਾ ਇਹ ਆ, ਆਪਣੇ ਇੰਡੀਪੈਂਡੈਂਟਲੀ ਤਾਂ ਜਿੱਤਣ ਵਾਲਾ ਕੋਈ ਵੀ ਨਹੀਂ। ਜੇ ਬੰਦਾ ਕੋਈ ਖੜ ਵੀ ਜਾਵੇ, ਹਰ ਬੰਦਾ ਪਾਰਟੀ ਤੋਂ ਜਿੱਤਦਾ। ਕਿਹੜਾ ਬੰਦਾ ਆ ਅੱਜ ਕਿਹੜੀ ਮਰਜ਼ੀ ਪਾਰਟੀ ਦਾ ਚੱਕ ਲਓ, ਆਜ਼ਾਦ ਜਿੱਤ ਜੂ। ਉਹ ਵੋਟਾਂ ਪਾਰਟੀ ਦੀਆਂ ਲੈਂਦੇ ਆ ਹਰ ਇੱਕ। ਨਹੀਂ ਇੱਕ ਬੰਦਾ ਜਿੱਤਿਆ ਹੀ, ਆ ਜਿਹੜਾ ਮਨਪ੍ਰੀਤ ਵਾਲੀ,
ਨਹੀਂ ਉਹ ਤਾਂ ਮਨਪ੍ਰੀਤ ਆਲੀ ਜਿਹੜਾ ਆ ਅਕਾਲੀ ਦਲ ਵੱਲੋਂ ਜਿੱਤਿਆ ਉਹ ਪਾਰਟੀ ਚ ਰਿਹਾ ਨਾ ਪਾਰਟੀ ਜਾ ਚਲੋ ਹੋ ਸਕਦਾ ਵੀ ਗਾਹਾਂ ਨੂੰ ਉਹ ਬੰਦਾ ਚਲੋ ਸਟੈਂਡ ਆ ਆਪਾਂ ਨੂੰ ਨਹੀਂ ਪਤਾ, ਪਰ ਹੁਣ ਦਾ ਇਤਿਹਾਸ ਇਹੀ ਆ ਪਰ ਜਿਹੜਾ ਵੀ ਅੱਡ ਦੋ ਹੋਇਆ ਬੰਦੇ ਜਿੱਤਦੇ ਰਹੇ ਆ ਉਹਦਾ ਤਾਂ ਚੰਨੀ ਵੀ ਇੱਕ ਵਾਰੀ ਜਿੱਤਿਆ ਆਜ਼ਾਦ, ਜਿੱਤਦੇ ਰਹੇ ਆ। ਪਰ ਅੱਜ ਸੀ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ, ਭਗਵੰਤ ਮਾਨ ਆਜ਼ਾਦ ਜਿੱਤ ਸਕਦਾ ਹਨਾ, ਬੰਦੇ ਦਾ ਹੁੰਦਾ ਪਤਾ ਵੀ ਇਹ ਜਿੱਤ ਸਕਦਾ। ਸੁਖਬੀਰ ਬਾਦਲ ਨੂੰ ਆਜ਼ਾਦ ਖੜਾ ਕਰ ਦੋ, ਜਿੱਤਿਓ ਉਹ ਆਪਣਾ ਮਜੀਠੀਆ ਖੜਾ ਕਰ ਦੋ, ਬੈਂਸ ਭਰਾ ਅੱਡ ਹੋਏ ਪਤਾ ਹੀ ਨਹੀਂ ਕਿੱਥੇ ਕੁਛ ਕੁ ਏਦਾਂ ਹੁੰਦਾ। NRIਆਂ ਨੇ ਜਿੰਨੀ ਸਪੋਰਟ ਕੀਤੀ ਇਸ ਪਾਰਟੀ ਦੀ ਸਰਕਾਰ ਬਣਾਉਣ ਚ, ਹੁਣ ਉਹ ਸਮਝਣ ਡਏ ਆ ਕਿ ਮੈਨੂੰ ਮੈਂ ਗੱਲਾਂ ਤੁਹਾਡੀਆਂ ਦੇ ਵਿੱਚ ਇੰਟਰਫੇਅਰ ਡਿਆ ਕਰਨ। ਕੋਈ ਨਹੀਂ, ਤੇਰਾ ਵੀ ਮੁਲਕ ਜੀ ਇੱਥੇ ਹੀ ਆ। ਸਮਝਦੇ ਆ ਵੀ ਆ ਕੀ ਕਹਿੰਦੇ ਆਪੇ ਫਸੜੀ ਆ, ਤੈਨੂੰ ਕੌਣ ਛਡਾਵੇ। ਉਹ ਆਪ ਹੀ ਫੋਨ ਕਰ ਕਰਕੇ ਘਰਾਂ 'ਚ ਫੋਨ ਕੀਤੇ ਵੀ ਇਹ ਪਾਰਟੀ ਲਓ ਚੇਂਜ ਕਰਨ ਲਈ ਬੜਾ ਜ਼ੋਰ ਲਾਇਆ ਸੀ। NRIਆਂ ਦਾ ਬੜਾ ਤਗੜਾ ਯੋਗਦਾਨ ਸੀ ਇਸ ਚੀਜ਼ ਦੇ ਸਰਕਾਰ ਇਸ ਬਣਾਉਣ ਦੇ ਵਿੱਚ। ਹੁਣ ਮੇਰੇ ਖਿਆਲ ਸਭ ਤੋਂ ਵੱਧ ਜਿਸ ਤਰ੍ਹਾਂ ਤੁਸੀਂ ਸਿਸੋਦੀਆ ਸਾਹਿਬ ਦਾ ਨਾਂ ਲਿਆ ਵਾ, ਤੇ ਮੈਂ ਸੋਚਣ ਡਿਆ ਵੀ ਜਿੰਨੇ ਮੇਰੇ ਖਿਆਲ ਇਹਨਾਂ ਤੋਂ ਦੁਖੀ NRI ਹੈ ਨਾ, ਇਹਨਾਂ ਦੀ ਚੀਜ਼ਾਂ ਤੋਂ ਵੀ ਇੰਟਰਫੇਅਰ ਕਿਉਂ ਹੋ ਰਹੀ ਆ। ਕਿਉਂਕਿ ਪੰਜਾਬ ਦੀ ਹਿਸਟਰੀ ਰਹੀ ਆ, ਪੰਜਾਬ ਹਮੇਸ਼ਾ ਆਪਣੀ ਆਜ਼ਾਦ ਹਸਤੀ ਨਾਲ ਰਹਿਣਾ ਚਾਹੁੰਦਾ ਵਾ। ਬਿਲਕੁਲ ਕਦੀ ਵੀ ਅਸੀਂ ਵੀ ਉੱਥੇ ਬਾਹਰ ਵੀ ਰਹਿੰਦੇ ਆ ਨਾ, ਤਾਂ ਅਸੀਂ ਠੀਕ ਆ, ਅਸੀਂ ਐਜ਼ ਏ ਇੰਡੀਅਨ ਆ, ਇੰਡੀਅਨ ਪਾਸਪੋਰਟ ਹੋਲਡਰ ਆ, ਅਸੀਂ ਬੜੇ ਪ੍ਰਾਊਡ ਇੰਡੀਅਨ ਆ। ਪਰ ਇੱਕ ਅਸੀਂ ਜਦੋਂ ਅਸੀਂ ਬੜੇ ਪ੍ਰਾਊਡ ਨਾਲ ਉੱਥੇ ਕਹਿੰਦੇ ਵੀ ਯਾਰ ਪੰਜਾਬੀ ਮਿੱਦੇ ਹੀ ਹਾਂਜੀ। ਚਲੋ ਭਾਈ ਉਹਨੇ ਜਨਾਨੀ ਦਾ ਚੇਂਜ ਕਰਤੀ, ਪੰਜਾਬ ਨਹੀਂ ਚੇਂਜ ਕੀਤਾ ਭਗਵੰਤ ਮਾਨ ਨੇ। ਕੁਛ ਨਾ ਕੁਛ ਤਾਂ ਕੀਤਾ। ਆਹ ਇਦਾਂ ਦੇ ਚੌਟਕਲੇ ਸੁਣਦੇ ਹੁੰਦੇ ਆ ਉਹ ਲੈ ਉਹ ਸੁਣਾਉਣਾ ਜਾਂ ਸਾਡੀਆਂ ਸਰਕਾਰਾਂ ਹੀ ਆ ਸੁਣਾਉਂਦੀਆਂ, ਆਪ ਹੀ ਇਹ ਚੌਟਕਲੇ ਸੁਣਾਉਂਦਾ। ਇਹ ਮਾਸੀ ਕੱਲ ਡਾਕਟਰ ਕੋਲ ਗਿਆ, ਉਹ ਡਾਕਟਰ ਮੈਨੂੰ ਉਦਾਂ ਦਾ ਹੀ ਮਿਲਿਆ ਜਦੋਂ ਗੱਲ ਕਰਦਾ ਨਾ, ਉਹਨੂੰ ਕਹਿੰਦਾ ਕਿ ਉਹ ਕਹਿੰਦਾ ਕੀ ਗੱਲ ਹੋਈ, ਕਹਿੰਦਾ ਮੈਨੂੰ ਠੰਡ ਬਹੁਤ ਲੱਗਦੀ ਰਾਤ, ਬਹੁਤ ਜ਼ਿਆਦਾ ਠੰਡ ਲੱਗੀ ਜਾਂਦੀ। ਹੁਣ ਚੁੱਕ ਕੇ 2 ਸਵਾਟਰ ਲੇਟ ਆ ਕੇ ਦੁਕਾਨ ਤੋਂ ਲੈ ਲਈ। ਅੱਛਾ ਹੇਰ ਸਾਹਿਬ, ਹੁਣ ਫਿਰ ਬਾਹਰ NRI ਦਾ ਕੀ ਰੁਝਾਨ ਆ, ਵੋਟਾਂ ਹੁਣ ਆਉਣ ਵਾਲੀਆਂ। ਮੈਂ ਤਾਂ ਸੁਣਿਆ ਬਹੁਤ ਪੈਸੇ ਖਰਚੇ ਪਿਛਲੀ ਵਾਰ ਇੰਨੇ ਭੇਜੇ। ਈਵਨ ਮੈਂ ਤਾਂ ਤੁਹਾਡਾ ਵੀ ਸੁਣਿਆ ਸੀ, ਕਹਿੰਦੇ ਜਿਨ੍ਹਾਂ ਨੂੰ ਹਾਲੇ ਤੇ ਜ਼ਮੀਨ ਦਿੱਤੀ ਆ ਉਹਨਾਂ ਨੂੰ ਵੀ ਤੁਸੀਂ ਬਾਹਰੋਂ ਕਹਿਤਾ ਸੀ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦਿਓ। ਇਦਾਂ ਹੀ ਬਿਲਕੁਲ ਇਹੋ ਹੀ ਸਾਰਿਆਂ ਦਾ ਮੇਰੇ ਨਹੀਂ ਸਾਰ NRI ਦਾ ਇਹੋ ਹੀ ਜ਼ੋਰ ਲੱਗਾ ਸੀ ਕਿ ਚੇਂਜ ਕਰੀਏ, ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਜਾਏ। ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੋਂ ਅੱਕੇ ਪਏ ਸੀ ਲੋਕੀ ਕਹਿੰਦੇ ਚੇਂਜ ਕਰ ਲਓ। ਪਰ ਮੈਨੂੰ ਲੱਗਦਾ ਹੁਣ ਇੱਥੇ ਆ ਕੇ ਵੇਖਿਆ ਵਾ ਕੋਈ ਕੰਮ ਸੀਗਾ, ਮੈਨੂੰ ਵੀ ਮੈਂ ਵੀ ਗਿਆ ਸੀ ਕਿਤੇ ਕਚਹਿਰੀ ਕਚੋਰੀ ਦੇ ਵਿੱਚ, ਤੇ ਉਹ ਕਰਪਸ਼ਨ ਅੱਗੇ ਨਾ ਵਧੀ ਪਈ ਹੈ। ਹੁਣ ਤਾਂ ਸਭ ਸ਼ਰਮ ਹੋ ਗਿਆ ਕੰਮ ਅੱਗੇ ਨਾਲੋਂ। ਅਸੀਂ ਸੋਚਿਆ ਸੀ ਪੰਜਾਬ ਹਰੇ ਕਿੰਨਾ ਕੁ ਚੇਂਜ ਹੋ ਗਿਆ ਹੋਣਾ, ਪਰ ਹੁਣ ਲੋਕੀ ਅੱਕੇ ਪਏ ਆ, ਲੋਕੀ ਵੀ ਦੁਬਿਧਾ 'ਚ ਪਏ ਆ ਵੀ ਕਿੱਧਰ ਜਾਈਏ ਕੀ ਕਰਨਾ। ਪਤਾ ਹੀ ਨਹੀਂ ਲੱਗਦਾ ਕਿਹਨੂੰ ਚੁਣੀ। ਮੈਂ ਦੱਸਦਾ ਇਹਨੂੰ ਚੁਣਨਾ, ਆਪਾਂ ਕਾਕਰੋਚ ਜਨਤਾ ਪਾਰਟੀ ਚੁਣਨੀ ਹੈ। ਮੈਂ ਤਾਂ ਯਾਰ ਆ ਹੁਣ 2-4 ਦਿਨਾਂ ਵਿੱਚ ਕਰੋੜ ਕਹਿੰਦੇ ਉਹਦਾ ਬੰਦਾ ਫਾਲੋਅਰ ਹੋ ਗਿਆ ਕਾਕਰੋਚ ਜਨਤਾ ਪਾਰਟੀ ਦਾ। ਉਹਨੇ ਆਪਣੇ ਮੁੱਦੇ ਪਤਾ ਕੀ ਗੱਲ ਕੀਤੇ ਆ, ਕਹਿੰਦੇ ਕੋਈ ਵੀ ਜਿਹੜਾ ਜੱਜ ਆ ਨਾ ਪੁਰਾਣਾ, ਜਦੋਂ ਟਾਈਮ ਹੁੰਦਾ ਆ ਉਹਨੂੰ ਸੰਸਦ ਦੇ ਵਿੱਚ ਨਹੀਂ ਭੇਜਣਾ, ਜਿਹੜਾ ਕੀ ਹੁੰਦਾ ਆਪਣੇ ਰਾਜ ਸਭਾ ਵਿੱਚ ਨਹੀਂ ਭੇਜਣਾ, ਉਹ ਨਹੀਂ ਬਣ ਸਕਦਾ। ਫਿਰ ਕਹਿੰਦੇ ਜਿੰਨੇ ਵੀ ਸੰਸਦ ਦੇ ਮੈਂਬਰ ਹੋਣਗੇ 50% ਕਹਿੰਦੇ ਸੀ ਬੁੜੀਆਂ ਰੱਖਣੀਆਂ, ਸਪੈਸ਼ਲ ਹੋਰ ਨਹੀਂ ਦੇਣੀਆਂ ਸੀਟਾਂ, ਜਿਹੜੀਆਂ ਸੀਟਾਂ ਉਹਨਾਂ ਵਿੱਚੋਂ ਦੇਣੀਆਂ, ਉਹਨਾਂ ਵਿੱਚੋਂ ਦੇਣੀਆਂ। ਫਿਰ ਬਾਕੀ ਕਿਤੇ ਆ ਵੀ ਜਿਹੜੇ ਪੋਲੀਟੀਸ਼ੀਅਨ ਅੱਧੇ ਤਾਂ ਮਰ ਜਾਣੇ ਸੁਣ ਕੇ ਖਬਰੇ, ਜਿਹੜੇ ਕਹਿੰਦੇ ਨਾ ਸੀਟਾਂ ਆਪਣੀਆਂ ਬਦਲਦੇ ਆ, ਪਾਰਟੀਆਂ ਬਦਲਦੇ ਆ, ਉਹਨਾਂ ਨੂੰ 20 ਸਾਲ ਲਈ ਨਾ ਬੈਨ ਕਰ ਦੋ, ਬੈਨ ਕਰ ਦੋ, ਉਹ ਲੱਜ ਚੋਣ ਹੀ ਨਹੀਂ ਲੜ ਸਕਦਾ। ਹੋਰ ਵੀ ਉਹਨੂੰ ਕਈ ਵਾਰ ਦੱਸਿਆ, ਮੈਂ ਤਾਂ ਹੈਰਾਨ ਆ, ਮੈਂ ਕਹਿੰਦਾ ਵਧੀਆ। ਮੈਨੂੰ ਲੱਗਦਾ ਇਹਨੂੰ ਫੋਲੋ ਵੀ ਤਾਂ ਕਰਦੇ ਪਏ ਆ ਵੀ ਜਿਹੜਾ ਜਿਵੇਂ ਨੇਪਾਲ ਚ ਬੰਗਲਾਦੇਸ਼ ਚ ਵੀ ਇਹ ਜਿਹੜੀਆਂ ਉਸ ਵਕਤ ਉੱਥੇ ਜਿਹੜੇ ਪਏ ਇੱਕਦਮ ਰੈਵੋਲੂਸ਼ਨ ਆਇਆ, ਉਹ ਸਭ ਉਮੀਦ ਕਰਦੇ ਆ ਕਿ ਵੀ ਹੁਣ ਇੰਡੀਆ 'ਚ ਵੀ ਉਹ ਚੀਜ਼ ਹੋਵੇ ਉਸੇ ਤਰੀਕੇ ਨਾਲ। ਜਿਹੜੇ ਜੈਨਜ਼ੀਜ਼ ਨੇ ਮਤਲਬ ਜਿਹੜੇ ਯੰਗਸਟਰ ਨੇ, ਹਾਂ ਬਿਲਕੁਲ ਯੰਗ ਨੇ, ਜਿਹੜੇ ਇਹਨਾਂ ਨੇ ਮਤਲਬ ਆ ਕੇ ਪਲਟ ਦੇਣ, ਪੂਰਾ ਬਦਲ ਦੇਣ ਸਾਰਾ ਕੁਝ। ਨਹੀਂ ਹੋ ਨਹੀਂ ਸਕਦਾ। ਦੇਖੋ ਜਦੋਂ ਰੈਵੋਲੂਸ਼ਨ ਆਉਂਦੀ ਆ ਤੁਹਾਨੂੰ ਪਤਾ ਨਹੀਂ ਚਿੰਗਿਆੜੀ ਕਿੱਥੇ ਉੱਠਦੀ ਆ, ਕਿੱਥੇ ਜਾ ਕੇ ਖਤਮ ਹੁੰਦੀ ਹੈ। ਇਹ ਤਾਂ ਹੈ ਹੀ, ਪੁਰਾਣਾ ਜਿੰਨਾ ਰਿਕਾਰਡ ਚੱਕ ਲਓ, ਚਾਹੇ ਕੋਈ ਵੀ ਜਿੰਨੀਆਂ ਨੇ, ਚਾਹੇ ਚਾਈਨਾ 'ਚ ਦੇਖ ਲਓ ਜੀ, ਚਾਈਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ। ਯੂਥ ਨੇ ਇੱਕਦਮ ਹੀ ਇਕੱਠਾ ਕਰਕੇ ਮਾਉ ਨੇ ਮਤਲਬ ਹਨਾ ਚੀਜ਼ਾਂ ਟੈਂਕ ਚੜਾ ਦੇ ਦਿੱਤੇ। ਆਪਣੀ ਗਵਰਨਮੈਂਟ ਨਹੀਂ ਕਰਦੀ ਇਹਦਾ। ਪਰ ਤਾਂ ਇਹ ਦੇਖੋ ਕਾਂਗਰਸ ਪਾਰਟੀ ਬਣੀ ਕਿਉਂ, ਜਿੱਦਾਂ ਕਹਿੰਦੇ ਵੀ ਜਿਹੜਾ ਆਪਣੇ ਸੁਪਰੀਮ ਕੋਰਟ ਦਾ ਜੱਜ ਆ ਉਹ ਇੱਕ ਵਰਡਿੰਗ ਦਿੰਦਾ ਸੀ ਤੇ ਹੈਗਾ ਸੀ ਕੰਟੈਂਪਟ ਆਫ ਕੋਰਟ। ਆਪਾਂ ਇੱਥੇ ਬੈਠੇ ਆ, ਆਪਾਂ ਮਾਣਯੋਗ ਕਵਾਂਗੇ ਹਮੇਸ਼ਾ ਅਦਾਲਤ ਨੂੰ, ਕਿਉਂਕਿ ਮਾਣਯੋਗ ਆ, ਸਾਨੂੰ ਉੱਤੇ ਬਲੀਵ ਆ, ਨਿਆਂਪਾਲਿਕਾ ਆ, ਅਸੀਂ ਉਹਦਾ ਸਤਿਕਾਰ ਕਰਦੇ ਆ। ਅਸੀਂ ਜੱਜ ਨੂੰ ਵੀ ਸਤਿਕਾਰ, ਉਹ ਕਹਿੰਦੇ ਆ ਵੀ ਜੱਜ ਕਹਿੰਦੇ ਨੇ ਹੁੰਦੇ ਵੀ ਜਿੱਥੇ ਬਹਿ ਗਿਆ ਉੱਥੇ ਹੀ ਉਹਦੀ ਭੂਮਿਕਾ ਸਟਾਰਟ ਹੋ ਗਈ। ਉਹਦਾ ਕੋਈ ਇੱਕ ਬੰਦਾ ਕੋਈ ਸਰਕਾਰੀ ਮੁਲਾਜ਼ਮ ਆ, ਉਹਦੀ ਉਨੇ ਤੋਂ ਉਨੇ ਦੂਜੀ ਹੁੰਦੀ ਆ, ਟਾਈਮ ਹੁੰਦਾ। ਜੱਜ ਜਿਹੜਾ ਆ ਹਰ ਵੇਲੇ ਜੱਜ,
ਹਰ ਬੰਦਾ ਉਹਦੀ ਰਿਸਪੈਕਟ ਕਰਦਾ। ਜਿਹੜੇ ਪੁਰਾਣੇ ਬ੍ਰਿਟਿਸ਼ ਜੋ ਅਧਿਕਾਰ ਹੁੰਦੇ ਸੀ ਜੱਜ ਉਦੋਂ ਹੁੰਦੇ ਹੀ ਗੋਰੇ ਸੀ, ਉਹੀ ਸਿਸਟਮ ਰੱਖਿਆ ਆ, ਇਹਨੇ ਚੇਂਜ ਹੀ ਨਹੀਂ ਕੀਤਾ, ਜਦ ਕਿ ਕਰਨਾ ਚਾਹੀਦਾ ਸੀ। ਜੱਜ ਜਿਹੜਾ ਆ ਉਹਦੇ ਵਿੱਚ ਉਹਨੇ ਕਿਹਾ ਵੀ ਗੱਲ ਚੱਲਦੀ ਸੀ ਆਨਲਾਈਨ ਜਿਹੜੇ ਆਹ ਚੱਲ ਪਏ ਕੰਮ, ਸੋਸ਼ਲ ਮੀਡੀਆ ਆ ਗਿਆ ਵੀ ਇਹਦੇ ਉੱਤੇ ਅਸੀਂ ਗੱਲ ਵੈਸੇ ਕਿਸੇ ਹੱਦ ਤੱਕ ਤਾਂ ਇਹ ਸਹੀ ਵੀ ਆ, ਅਸੀਂ ਕਿਸੇ ਦੇ ਖਿਲਾਫ ਹੀ ਆ, ਪੰਜਾਬੀ ਦਾ ਖਾਸ ਕਰਕੇ ਗਾਲਾਂ ਲਾਪਾਂ ਦੇ ਕੱਢ ਵੀ ਇਹ ਹੁਣ ਉਹਨੇ ਗਲਤੀ ਕਿੱਥੋਂ ਜਾਂ ਕਹਿ ਲਓ ਵੀ ਜਾਂ ਉਹਨੇ ਵੈਸੇ ਤਾਂ ਜਸਟੀਫਿਕੇਸ਼ਨ ਨੂੰ ਦਿੱਤੀ ਆ, ਉਹਨੇ ਗੱਲ ਕੀਤੀ ਵੀ ਇਹ ਪਰਜੀਵੀ ਆ। ਜਿਹੜੇ ਹੁਣ ਕੁਛ ਨੌਜਵਾਨ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਨਹੀਂ ਜਾਂ ਜਿਹੜੇ ਸਕੂਲਾਂ ਕਾਲਜਾਂ ਵਿੱਚ ਗਏ ਨਹੀਂ, ਉਹ ਪਰਜੀਵੀ ਆ, ਪਰਜੀਵੀ ਪੈਰਾਸਾਈਟ, ਵੀ ਜਿਹੜੇ ਕਿਸੇ ਹੋਰ ਦੇ ਉੱਤੇ ਜੀਂਦੇ ਹੁੰਦੇ ਆ ਉਹਨੂੰ ਪਰਜੀਵੀ ਕਹਿ ਦਿੰਦੇ ਆ। ਆਪਾਂ ਐਗਜ਼ਾਮਪਲ ਲੈ ਲੈਂਦੇ ਚਿੱਚੜ ਤੋਂ, ਉਹ ਮੱਝ ਦੇ ਉੱਤੇ ਹੁੰਦਾ, ਹਾਂ ਬਿਲਕੁਲ, ਮੱਝ ਦੇ ਨਾਲ ਹੀ ਉਹਦੀ ਲਾਈਫ ਆ। ਫਿਰ ਆਹ ਅਮਰਬੇਲ, ਏਦਾਂ ਕਈ ਐਗਜ਼ਾਮਪਲਾਂ ਹੈਗੀਆਂ ਜਿਹੜੀਆਂ ਪੇਟ ਦੇ ਵਿੱਚ ਕੀੜੇ ਹੁੰਦੇ ਆ, ਉਹ ਬੰਦੇ ਦੇ ਅੰਦਰ ਆ, ਜਿੱਦਾਂ ਬੰਦਾ ਮਰ ਗਿਆ ਪੇਟ ਦੇ ਅੰਦਰ ਕੀੜੇ ਹੀ ਮਰ ਗਏ, ਉਹਨੂੰ ਪਰਜੀਵੀ ਕਹਿੰਦੇ ਆ। ਵੀ ਜਿਹੜੇ ਦੂਜੇ ਜਾਨਵਰ ਦੇ ਉੱਤੇ ਬੈਠੇ ਆ ਉਹਦੇ ਕਰਕੇ ਹੀ ਜੀਂਦੇ ਆ। ਹੁਣ ਉਹਨੇ ਕਿਹਾ ਪਰਜੀਵੀ ਆ ਕਾਹਦੇ ਉੱਤੇ? ਸਿਸਟਮ ਉੱਤੇ, ਵੀ ਸਿਸਟਮ ਨੂੰ ਖਰਾਬ ਕਰਕੇ ਇਹ ਜੀਂਦੇ ਆ। ਫਿਰ ਉਹਨੇ ਨਾਲ ਹੀ ਇਹ ਇੱਕ ਸ਼ਬਦ ਵਰਤ ਲਿਆ ਵੀ ਇਹ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਆਹ ਆਪਾਂ ਵੀਡੀਓ ਵਗੈਰਾ ਬਣਾਉਂਦੇ ਆ, ਇਹ ਬੰਦੇ ਉਹ ਆ ਜਿਹੜੇ ਵੀ ਆਹ ਪੜ੍ਹੇ ਲਿਖੇ ਨਹੀਂ ਜਾਂ ਕਿੱਦਾਂ ਨਹੀਂ, ਪਰ ਇਹਦੇ ਉੱਤੇ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਇਹਨਾਂ ਨੂੰ ਪੜ੍ਹਾਉਣਾ ਕਿਹਨ ਸੀ? ਇਹ ਕਿਹਦੀ ਜ਼ਿੰਮੇਵਾਰੀ ਸੀ? ਸਰਕਾਰ ਦੀ। ਇਹ ਸਰਕਾਰ ਦੀ ਸੀ, ਅਦਾਲਤਾਂ ਦੀ ਜ਼ਿੰਮੇਵਾਰੀ ਸੀ, ਇਹਨਾਂ ਦੀ ਜ਼ਿੰਮੇਵਾਰੀ। ਇਹਦਾ ਇੱਕ ਤਰ੍ਹਾਂ ਦੇ ਨਾਲ ਉਹ ਆਪਣਾ ਹੀ ਪੱਲਾ ਝਾੜ ਗਏ ਵੀ ਜੇ ਅੱਜ ਦੇਸ਼ ਜਿਹੜਾ ਖਰਾਬ ਹੋ ਰਿਹਾ, ਨੌਜਵਾਨ ਖਰਾਬ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ, ਫਿਰ ਸਾਡੇ ਸਿਸਟਮ ਦੇ ਉੱਤੇ ਸਵਾਲ ਤਾਂ ਉੱਠਦੇ ਹੀ ਆ। ਉਹ ਕਿਸੇ ਮੁੰਡੇ ਨੇ ਇੱਦਾਂ ਹਾਸੇ ਵਿੱਚ ਕਾਕਰੋਚ ਜਨਤਾ ਪਾਰਟੀ ਬਣਾਤੀ ਤੇ ਉਹ ਇੰਨੀ ਜੱਜ ਨੇ ਫਿਰ ਕਾਕਰੋਚ ਕਿਹਾ ਵੀ ਹੈ ਨਾ, ਉਹਦਾ ਸਟੇਟਸ ਵੀ ਇਦਾਂ ਬਾਰੇ ਨਾ ਕਹਿੰਦੇ ਵੀ ਜੇ ਤੁਸੀਂ ਦੇਸ਼ ਨੂੰ ਹੁਣ ਮਤਲਬ ਪੂਰਾ ਗੰਦਗੀ ਬਣਾਤਾ ਤਾਂ ਗੰਦਗੀ ਦੇ ਵਿੱਚ ਫਿਰ ਕਾਕਰੋਚ ਹੀ ਰਹਿਣਗੇ। ਉਹ ਤਾਂ ਕਾਕਰੋਚ ਸ਼ੁਰੂ ਹੋਈ ਵੀ ਹੈ ਹੁਣ ਤਾਂ। ਜਿਹਨੂੰ ਵੀ ਦੇਖੋ ਫੋਟੋਆਂ ਵੀ ਇਹ ਪਾ ਰਿਹਾ ਫੇਸਬੁੱਕ ਤੇ ਵੀ ਮੈਂ ਕਾਕਰੋਚ ਪਾਰਟੀ ਦਾ ਉਮੀਦਵਾਰ, ਮੈਂ ਕਾਕਰੋਚ ਪਾਰਟੀ ਦਾ ਕਾਰਜਕਰਤਾ, ਪਤਾ ਨਹੀਂ ਬਹੁਤ ਬਣ ਗਏ ਉਹਦੇ ਤਾਂ ਹਨਾ। ਮੈਂ ਕਿਹਾ ਕਰੋੜ ਤੋਂ ਉੱਪਰ ਹੋ ਗਿਆ। ਹਾਂ ਜੀ, ਲਾਸਟ ਮੈਂ ਦੇਖਿਆ 12.5 ਮਿਲੀਅਨ, 120 ਕਰੋੜ ਹੋ ਗਿਆ। 12.5 ਮਿਲੀਅਨ ਹੀ, 1 ਕਰੋੜ 20 ਲੱਖ। 1 ਕਰੋੜ 20 ਲੱਖ। ਤੇ ਹੁਣ ਪਰ ਇਹ ਤਾਂ ਆ ਦੇਖੋ, ਇਹ ਜ਼ਰੂਰ ਦੇਖਣਾ ਪੈਣਾ, ਇੱਕ ਜਨਰੇਸ਼ਨ ਆ, ਇਹ ਨੌਜਵਾਨ ਵੱਧ ਗਿਆ। ਜਿੰਨੇ ਵੀ ਆ ਦੇਖੋ ਭਗਤ ਸਿੰਘ ਸੀ, ਇਹਨੀ ਬਣਾਈ ਭਾਰਤ ਨੌਜਵਾਨ ਸਭਾ, ਇਹਦੇ ਸੀਗੇ ਇਹ ਬੰਦੇ ਉਸ ਵੇਲੇ। ਦੇਖੋ ਕਿੱਡੀ ਸਟਰੋਂਗ ਇੱਕ ਲੌਬੀ ਸੀ ਗਵਰਨਮੈਂਟ। ਗਜ਼ਲ ਲਹਿਰ, ਕਰਤਾਰ ਸਿੰਘ ਸਰਾਭੇ ਵਰਗੇ ਨੌਜਵਾਨ ਮੁੰਡੇ ਸੀ ਜਿਹੜੇ ਬੰਦੇ। ਹੁਣ ਜਿੱਦਾਂ ਹੇਰ ਸਾਹਿਬ ਦੱਸਦੇ ਆ ਵੀ ਕਈ ਬੰਦੇ ਕਹਿ ਦਿੰਦੇ ਆ ਯਾਰ ਬਾਹਰਲੇ ਕਾਤੇ ਇੰਟਰਫੇਅਰ ਕਰੀ ਜਾਂਦੇ, ਬਾਹਰਲੇ ਕਾਤੇ। ਉਹ ਦੇਖੋ ਬਾਹਰੋਂ ਬੰਦੇ ਗਏ, ਉਹ ਕਰਤਾਰ ਗਦਰ ਪਾਰਟੀ ਅਮਰੀਕਾ 'ਚ ਪੈਦਾ ਹੁੰਦੀ ਹੈ। ਹਾਂ ਬਿਲਕੁਲ। ਫਿਰ ਆਪਣੇ ਦੁਆਬੇ ਦੀ ਤਾਂ ਆ ਬੱਬਰ ਲਹਿਰ ਜਿਹੜੀ ਆ, ਬੱਬਰ ਲਹਿਰ ਬੜੀ ਚੱਲੀ ਆ, ਬਾਹਰ ਚੱਲੀ। ਫਿਰ ਇਹਦੇ ਵਿੱਚ ਫਿਰ ਮਲਾਜਾ ਲਹਿਰ, ਇਹ ਲਹਿਰਾਂ ਚੱਲਦੀਆਂ ਰਹੀਆਂ, ਚਲਾਈਆਂ ਕਿ ਨਹੀਂ ਨੌਜਵਾਨਾਂ ਨੇ, ਹਮੇਸ਼ਾ ਨੌਜਵਾਨਾਂ ਨੇ ਚਲਾਈਆਂ। ਹੁਣ ਜਦੋਂ ਨੌਜਵਾਨ ਅੱਜ ਜਦੋਂ ਕੁਝ ਮਿਲਣਾ ਨਹੀਂ, ਹੁਣ ਤਾਂ ਇਹਦਾ ਧੰਨਵਾਦ ਕਰਨਾ ਚਾਹੀਦਾ ਕੁਝ ਮੁਲਕਾਂ ਦਾ। ਹੁਣ ਦੱਸੋ ਹੇਰ ਸਾਹਿਬ, ਤੁਸੀਂ ਇੱਥੋਂ ਗਏ ਆ ਆਸਟ੍ਰੇਲੀਆ ਦੇ ਵਿੱਚ, ਕਿੰਨੇ ਵਧੀਆ ਬਿਜ਼ਨਸ ਤੁਸੀਂ ਉੱਥੇ ਜਾ ਕੇ ਸੈੱਟ ਕਰ ਲਏ। ਹੁਣ ਇੱਕ ਪਾਸੇ ਤਾਂ ਅਸੀਂ ਕਹੀ ਜਾਂਦੇ ਆ ਜੀ ਬਾਹਰ ਨੱਠੀ ਜਾਂਦੇ ਆ, ਫਿਰ ਹੁਣ ਇੱਥੇ ਕੀ ਕਰਨ? ਇੱਥੇ ਬੇਰੁਜ਼ਗਾਰੀ ਇੰਨੀ ਜ਼ਿਆਦਾ ਵਧੀ ਜਾਂਦੀ ਆ, ਨਿਆਣੇ ਕੀ ਕਰਨ? ਹੁਣ ਕਿਉਂ ਹੁਣ ਰੀਲੇ ਬਣਾਉਣੀਆਂ, ਹੋਰ ਕੀ ਕਰਨਗੇ ਉਹ? ਇੱਕ ਸਰਕਾਰ ਦਾ ਧਿਆਨ ਵੀ ਹੈ ਨਹੀਂ, ਕਿਉਂਕਿ ਜਿਹੜੀ ਆਪਰੇਸ਼ਨ ਸਰਕਾਰ ਹੈ ਆਪਣੀ, ਇਹ ਤਾਂ ਸਿਰਫ ਇਹਨੂੰ ਤਾਂ ਇੱਕੋ ਹੀ ਮੁੱਦਾ ਦੱਸਣ ਡਿਆ, ਮੁਸਲਮਾਨ ਤੇ ਨਾਨ ਮੁਸਲਮਾਨ। ਇਸੇ ਮੁੱਦੇ ਨੂੰ ਲੈ ਕੇ ਜੋ ਕੁਝ ਵੀ ਕਰਦੇ ਆ ਇਸੇ ਮੁੱਦੇ ਨੂੰ ਲੈ ਕੇ ਕਰੀ ਜਾਂਦੇ ਆ, ਝੂਠੀਆਂ ਖਬਰਾਂ ਦੇਈ ਜਾਂਦੇ ਆ। ਇੰਨਾ ਮੁਲਕ ਹੋ ਗਿਆ, ਰੌਲਾ ਪਾਉਂਦੇ ਸੀਗੇ ਵੀ ਚੌਥੀ ਵੱਡੀ ਇਕਨੋਮੀ ਆ ਦੁਨੀਆ ਦੀ, 6ਵੇਂ ਤੇ ਆ ਗਈ ਆ। ਰੁਪਈਆ ਅੱਜ ਦਾ ਆਪਣੇ ਪ੍ਰਧਾਨ ਦੱਸਦਾ ਹੈ ਪਹਿਲਾਂ 68 ਰੁਪਏ ਕਰ 70 ਨੂੰ ਹੋ ਗਿਆ, ਹੁਣ ਤਾਂ ਗਾਹ ਕਿੱਥੇ ਨੂੰ ਜਾਊ? ਜਿਹੜੇ ਤੁਸੀਂ ਮੁਸਲਮਾਨ ਨੌਨ ਮੁਸਲਮਾਨ ਬੋਲੀ ਗਈ ਤੇ ਇਹ ਦੇਖੀ ਖਬਰ ਇੱਕ ਆ ਵੀ ਆਈ ਆ ਕਿ ਪਾਕਿਸਤਾਨ ਵਾਲਿਆਂ ਨੇ ਨਾਮ ਉਲਟਾ ਫੇਰ ਦੁਬਾਰਾ ਰੱਖ ਲਏ ਵੀ ਕ੍ਰਿਸ਼ਨਾ ਮੰਦਿਰ ਚੌਂਕ ਸਾਰੇ ਚੇਂਜ ਕਰਤੇ ਉਹਨਾਂ ਨੇ ਵੀ। ਉਹ ਕਹਿੰਦੇ ਵੀ ਉਹ ਬਣ ਰਿਹਾ ਸੈਕੂਲਰ, ਕਹਿੰਦੇ ਪਾਕਿਸਤਾਨ ਵਾਲੇ ਕਹਿੰਦੇ ਸਾਡੇ ਵਾਲੇ ਫੇਰ ਉਹਦੇ ਸਿਆਣੇ ਕਹਿੰਦੇ ਹੁੰਦੇ ਮੱਛੀ ਪੱਥਰ ਝਟ ਕੇ ਮੁੜਦੀ ਆ। ਉਹ ਇੰਤਹਾ ਦੇਖ ਲਈ ਉਹਨਾਂ ਨੇ ਟੈਰਰਿਜ਼ਮ ਦੀ, ਹੁਣ ਉਹ ਵਾਪਸ ਆ ਰਿਹਾ। ਮੈਂ ਅੱਜ ਖਬਰ ਪੜ੍ਹਦਾ ਫਿਰ 90 ਗੁਰਦੁਆਰੇ ਆਪਣੇ ਪਾਕਿਸਤਾਨ ਦੇ ਵਿੱਚ ਉਹ ਰੈਨੋਵੇਟ ਕਰਨ ਲੱਗੇ ਆ। ਕਰਤਾਰਪੁਰ ਸਾਹਿਬ ਕਿੰਨਾ ਸੋਹਣਾ ਬਣਾਤਾ ਉਹਨਾਂ ਨੇ। ਜਿੰਨੇ ਵੀ ਸਾਡੇ ਬਾਹਰੋਂ ਜਾਂਦੇ ਆ ਕੈਨੇਡਾ ਅਮਰੀਕਾ ਇੰਡੀਆ ਦੇ ਵਿੱਚ ਪੜ੍ਹ ਦੇਖਦੇ ਆ YouTube ਦੇ ਉੱਤੇ, ਉਹ ਕਿਸੇ ਨੇ ਕਦੀ ਮਾੜਾ ਨਹੀਂ ਗਿਆ ਪਾਕਿਸਤਾਨ ਨੂੰ। ਸਾਰੇ ਕਹਿੰਦੇ ਸਾਡੀ ਬਹੁਤ ਸਾਨੂੰ ਪਿਆਰ ਦਿੰਦੇ ਆ, ਬੜੀ ਸਾਡੀ ਸੇਵਾ ਕਰਦੇ ਆ, ਬੜੀ ਲੁੱਕ ਆਫਟਰ ਕਰਦੇ ਆ। ਹੁਣ ਜਿਹੜਾ ਕਿਤੇ ਮੈਂ ਬਿਆਨ ਪੜ੍ਹਦਾ ਸੀ, ਆਪਣੇ ਪੁਰਾਣਾ ਆਪਣੇ ਮਿਲਟਰੀ ਦਾ ਚੀਫ ਸੀ,
ਨਵਰੇਨ ਕੀ ਆ ਬਾਜਵਾ ਨਹੀਂ ਨਵਰੇਨ ਕੁਛ ਇਦਾਂ ਸੀ ਕਿ ਉਹ ਬਿਆਨ ਦਿੱਤਾ ਵੀ ਸਾਨੂੰ ਪਾਕਿਸਤਾਨ ਦੇ ਨਾਲ ਜਿਹੜਾ ਸਮਝੌਤੇ ਦਾ ਰਾਹ ਬੰਦ ਨਹੀਂ ਕਰਨਾ ਚਾਹੀਦਾ। RSS ਦੇ ਨੇ ਵੀ ਜਵਾਬ ਦਿੱਤਾ ਬਿਆਨ ਵੀ ਸਾਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਦਾ ਸਿਲਸਿਲਾ ਬੰਦ ਨਹੀਂ ਕਰਨਾ ਚਾਹੀਦਾ। ਹੁਣ ਮੈਨੂੰ ਇਹ ਲੱਗਦਾ ਕਿ ਇਹ ਤਾਂ ਨਹੀਂ ਵੀ ਹੁਣ ਬਾਗਾ ਮੋੜ ਲੱਗੇ ਪਿੱਛੇ ਨੂੰ ਜੋ ਦੇਖਿਆ ਵੀ ਮੁਲਕ ਇੱਕ ਪਾਸੇ ਆਡੀ ਹੋ ਕੇ ਬਹਿ ਗਿਆ। ਜਦੋਂ ਦਾ ਆਪਰੇਸ਼ਨ ਸੰਦੂਰ ਹੋਇਆ ਇੰਡੀਆ ਬੇਮੁੱਲਾ ਜਿਹਾ ਹੋ ਗਿਆ। ਦੇਖਿਆ ਤੁਸੀਂ? ਉਸ ਤੋਂ ਬਾਅਦ ਕੋਈ ਕਿਤੇ ਖੜਾ ਹੀ ਨਹੀਂ ਹੋਇਆ ਕਿਸੇ ਪਾਸੇ। ਜੈ ਸ਼ੰਕਰ ਚੁੱਪ, ਮੋਦੀ ਚੁੱਪ, ਆਪਣਾ ਦੂਜਾ ਆਪਣਾ ਹੈਗਾ ਮੰਤਰੀ ਹੋਮ ਮੰਤਰੀ ਕੀ ਉਹਦਾ ਨਾਮ ਅਹਿਮਦ ਸ਼ਾਹ ਹੋਣੀ ਚੁੱਪ। ਤਾਂ ਇਹਨੇ ਅਹਿਮਦ ਸ਼ਾਹ ਕਿਸੇ ਵੀ ਗੱਲ ਦਾ ਕੋਈ ਜਵਾਬ ਹੈ ਹੀ ਨਹੀਂ। ਅਹਿਮਦ ਸ਼ਾਹ ਜੋ ਵੀ ਹੈ ਅਹਿਮਦ ਸ਼ਾਹ ਦਾ ਉਹਦਾ ਫਰਕ ਨਹੀਂ ਨਾ। ਹੁਣ ਗਿਆ ਕਿੱਥੇ? ਸਾਰੇ ਚੁੱਪ। ਹਰ ਪਾਸੇ ਪਾਕਿਸਤਾਨ ਦੀ ਬੱਲੇ ਬੱਲੇ ਹੋਈ ਪਈ ਆ। ਹੁਣ ਇਰਾਨ ਤੇ ਹੁਣ ਆਪਣੇ ਅਮਰੀਕਾ ਦੀ ਲੜਾਈ ਦੇਖ ਲਓ, ਉਹਦੇ ਸਮਝੌਤਾ ਕੌਣ ਕਰਾ ਰਿਹਾ? ਪਾਕਿਸਤਾਨ। ਤੇ ਸਾਡੇ ਨਾਲ ਜੋ ਲੱਗਾ ਸੀ ਆਈਸੋਲੇਟ ਕਰਨ ਨੂੰ, ਆਈਸੋਲੇਟ ਕੌਣ ਹੋ ਗਿਆ? ਸਾਡੇ ਆਪਣੇ ਬੰਦੇ ਬੰਦੇ ਹੋ ਗਏ। ਕਈ ਵਾਰੀ ਹੱਥ ਸਾਲੀ ਮਾੜੀ ਹੁੰਦੀ ਹੈ ਮਾਸਟਰ ਦਾ ਸਮੇਂ। ਇਹਨਾਂ ਹੱਥ ਚੱਕੇ ਵੀ ਬਹੁਤ ਸੀ, ਮਾੜੀ ਗੱਲ ਨਹੀਂ। ਅਸੀਂ ਅਸੀਂ ਏਦਾਂ ਕਰ ਦੇਣੀ, ਅਸੀਂ ਉੱਦਾਂ ਕਰ ਦੇਣੀ, ਉਹ ਕਰ ਦੇਣੀ। ਉਹਨੇ 5-6 ਸਿੱਟੇ ਦੇ ਜਹਾਜ਼ ਉੱਥੇ ਜ਼ਿਆਦਾ ਬੇਇੱਜ਼ਤੀ ਹੋਈ। ਉੱਥੋਂ ਨਾਲ ਚੁੱਪ ਕਰਕੇ ਬਹਿ ਗਿਆ, ਹੁਣ ਬੋਲਦੇ ਹੀ ਨਹੀਂ। ਆਪਣੇ ਇਟਲੀ 'ਚ ਕੀ ਹੋਇਆ? ਉਹ ਕੁੜੀ ਸੀ ਆਪਣੀ ਜਿਹੜੀ ਉੱਥੇ ਦੀ ਰਿਪੋਰਟਰ, ਆਹੋ ਨਾਰਵੇ ਦੇ ਟੂਰ ਤੇ ਗਿਆ ਮੋਦੀ ਸਾਹਿਬ। ਉੱਥੇ ਉਹ ਕੁੜੀ ਸੀ ਹੈਲੇ ਆਹੋ ਉਹਨੇ ਕਿਹਾ ਹੈਲੇ ਵੀ ਉਹ ਕਹਿੰਦੀ ਵੀ ਉੱਥੇ ਕੀ ਆ ਕਿ ਇੱਕ ਟ੍ਰੈਂਡ ਆ ਕਿਉਂਕਿ ਦੁਨੀਆ ਦੇ ਵਿੱਚ ਪਹਿਲੇ ਨੰਬਰ ਦੀ ਪ੍ਰੈਸ ਜਿਹੜੀ ਆ ਉੱਥੇ ਆ, ਜਾਨੀ ਤੁਸੀਂ ਜਿਹੜਾ ਮਰਜ਼ੀ ਸਵਾਲ ਪੁੱਛ ਲਓ। ਸਾਡੇ ਤਾਂ ਇੱਥੇ ਪੁੱਛਣੇ ਹੀ ਨਹੀਂ ਦਿੰਦੇ। ਅਸੀਂ ਹੈਗੇ ਵੀ 57ਵੇਂ ਨੰਬਰ ਤੇ ਆ, ਆਪਾਂ 157 180 ਚੋਂ 157ਵੇਂ ਤੇ ਆ। ਹੁਣ ਉਹ ਕਹਿੰਦੀ ਵੀ ਇਹ ਤੋਂ ਪ੍ਰਾਈਮ ਮਿਨਿਸਟਰ ਸਾਹਿਬ ਆਏ ਆ ਵੀ ਅਸੀਂ ਵਾਚਨ ਤਾਂ ਸਾਨੂੰ ਕਰਨ ਦਿਓ। ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਉੱਤਰ ਗਏ, ਚਲੋ ਯਕੀਨ ਵੀ ਨਹੀਂ ਰੱਖਦੇ ਤਾਂ ਜਵਾਬ ਦੇਣ ਦੇ ਵਿੱਚ, ਕਿਤੇ ਵੀ ਨਹੀਂ ਜਵਾਬ ਦਿੰਦੇ ਕਿਉਂਕਿ ਕਿਸੇ ਨੂੰ ਪੁੱਛ ਕੇ ਦੇਣਾ ਹੁੰਦਾ। ਹਾਂਜੀ, ਇਹ ਚੌਣਵੇਂ ਜਿਹੇ ਬੰਦਿਆਂ ਨੂੰ ਹੀ ਕੁਝ ਦਿੰਦੇ ਆ। ਪਰ ਇਹ ਤੋਂ ਕੀ ਆ, ਛਵੀ ਤੁਹਾਡੀ ਸੁਧਰਦੀ ਆ। ਜਿੱਦਾਂ ਮਨਮੋਹਨ ਸਿੰਘ ਹੋਣੀ ਹੁੰਦੇ ਸੀ, ਉਹ ਦੱਸਦੇ ਆ ਵੀ ਪਲੇਨ ਦੇ ਵਿੱਚ ਨਾਲ ਰਿਪੋਰਟਰ ਜਾਂਦੇ ਸੀ, ਪਲੇਨ 'ਚ ਹੀ ਪ੍ਰੈਸ ਕਾਨਫਰੰਸ ਕਰ ਦਿੰਦਾ ਜੀ। ਉੱਥੇ ਤੁਹਾਡੀ ਆਈਡੀਓਲੋਜੀ ਤਾਂ ਹੀ ਪਤਾ ਲੱਗਣੀ ਆ। ਹੁਣ ਤੁਸੀਂ ਟਰੰਪ ਹੋਣੀ ਦੇਖੋ, ਟਰੰਪ ਉਧਰੋਂ ਵੀ ਐਕਸ ਤੇ ਦੇਖੋ ਵੀ ਕਿੰਨਾ ਐਕਟਿਵ ਰਹਿੰਦਾ, ਹਟਦਾ ਹੀ ਨਹੀਂ। ਗੈਰ ਜ਼ਰੂਰੀ ਗੱਲਾਂ ਹੀ ਪਾਈ ਜਾਂਦਾ, ਠੀਕ ਹੈ ਜੀ। ਕਈ ਵਾਰੀ ਆਪਾਂ ਨੂੰ ਹਾਸਾ ਆਉਂਦਾ ਹੁੰਦਾ ਜਿਹੜੀਆਂ ਚੀਜ਼ਾਂ ਉਹ ਪਾਉਣ ਲੱਗਾ ਹੁੰਦਾ, ਪਰ ਉਹ ਪਾਉਂਦਾ। ਹਰ ਇੱਕ ਦੇਸ਼ ਦਾ ਮਿਨਿਸਟਰ ਆ, ਕਿੱਥੇ ਮੈਂ ਜਾਂਦਾ, ਕਿੱਥੇ ਮੈਂ ਆ ਗਿਆ, ਕੀ ਕਰਦਾ, ਕਿਹਦੇ ਨਾਲ ਕੀ ਡੀਲ ਹੋਈ ਆ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜਿੰਨੇ ਪ੍ਰਾਈਮ ਮਿਨਿਸਟਰ ਜੋ ਬਾਹਰ ਜਾਂਦੇ ਆ, ਉਹ ਪ੍ਰੈਸ ਕਾਨਫਰੰਸ ਕਰਦੇ ਆ, ਉਹ ਰਿਪੋਰਟਰਾਂ ਨੂੰ ਜਵਾਬ ਦਿੰਦੇ ਆ। ਸਾਡੇ ਵਾਲਾ ਦਿੰਦਾ ਹੀ ਨਹੀਂ। ਨਹੀਂ, ਸਾਡੇ ਵਾਲੇ ਦੀ ਫੋਟੋਆਂ ਦੇਖੀਆਂ ਹੀ ਇਟਲੀ ਵਾਲੀ ਨਾਲ ਪਾਈਆਂ, ਉਹਨੇ ਫੋਟੋ ਵੀ ਆਈਆਂ। ਦਿੰਦਾ ਮਨ ਕੀ ਬਾਤ ਕਰ ਦਿੰਦੇ ਆ, ਮਨ ਕੀ ਬਾਤ ਆ, ਆਪਣੇ ਮਨ ਦੀ ਕੱਢ ਦਿੰਦਾ, ਅਗਲੇ ਦੇ ਮਨ ਦੀ ਨਹੀਂ ਪੁੱਛਦਾ। ਉੱਥੇ ਕੋਈ ਵੀ ਨਹੀਂ ਜਵਾਬ ਦਿੰਦਾ ਨਾਰਵੇ 'ਚ ਉਹਨਾਂ ਨੂੰ। ਹਾਂਜੀ, ਨਹੀਂ ਉਹਨਾਂ ਨੇ ਇਟਲੀ 'ਚ ਜਵਾਬ ਦਿੱਤੇ ਆ। ਉਹ ਕਹਿੰਦੇ ਮੈਲੋਡੀ ਚਾਕਲੇਟੀ ਕਿਉਂ ਹੈ, ਮੈਲੋਡੀ ਟੌਫੀ ਲੈ ਕੇ ਗਏ। ਸਹੀ ਗੱਲ ਆ, ਸਾਡੇ ਵਾਲੇ ਥਾਲੀਆਂ ਖੜਕਾਉਣ ਜੋਗ ਗਈ ਆ। ਕੁਛ ਨਹੀਂ ਹੋਰ ਪੰਜਾਬ ਦੇ ਵਧੀਆ ਠੀਕ ਹੈ। ਤੁਸੀਂ ਆਪਣੇ ਸਾਰੇ ਮੈਨੂੰ ਇੰਟਰੋਡਕਸ਼ਨ ਇੱਕ ਵਾਰੀ ਫੇਰ ਕਰਾ ਦਿਓ। ਅੱਛਾ, ਉਹ ਸੌਰੀ ਯਾਰ, ਤੈਨੂੰ ਦੱਸਿਆ ਹੀ ਨਹੀਂ। ਗੱਲਾਂ ਬਾਤਾਂ ਹੋਈਆਂ, ਮਿਲਾਇਆ। ਇਹ ਆਪਣਾ ਮੁੰਡਾ ਲਵੀ ਆ। ਅੱਛਾ, ਹੁਣ ਇਹ ਮੈਂ ਦੱਸਣਾ ਤਾਂ ਨਹੀਂ ਚਾਹੀਦਾ, ਪਰ ਦੱਸ ਦੇਣਾ ਗੱਲ। ਇਹਦਾ ਵਿਚਾਰੇ ਦਾ ਰਿਸ਼ਤਾ ਹੋਇਆ ਸੀ ਕੈਨੇਡਾ। ਹਿਸਟਰੀ ਨਾਲ ਦੱਸਣਾ ਨਹੀਂ, ਦਾਦੇ ਦਾ ਮੁੰਡਾ ਬੜਾ ਪੀਪਾ, ਇਹਦਾ ਰਿਸ਼ਤਾ ਹੋਇਆ ਸੀ ਕੈਨੇਡਾ। ਅੱਛਾ, ਅਬ ਕੁੜੀ ਇੱਥੇ ਆਈ ਸੀ। ਸੋਹਣਾ ਸੁਨੱਖਾ ਵਾਲ ਵੀ ਕੁੰਦਰਾਲੇ ਜੇ ਕਰਾਇਆ, ਰਿਸ਼ਤਾ ਤਾਂ ਹੁਣ ਵੀ ਹੋ ਜਾਣਾ। ਪੈਸੇ ਦਿੱਤੇ ਵਿਚਾਰਿਆਂ ਨੇ ਬੜੇ, ਹਾਂ, ਉਹਨੇ ਕਿੰਨੇ ਲੱਖ ਦਿੱਤਾ ਰੁਪਈਆ। ਉਹ ਉੱਥੇ ਆ ਗਏ, ਉਹ ਮੁੱਕਰ ਗਈ ਭਰਾਵਾ। ਅੱਛਾ, ਪਰ ਸ਼ਾਬਾਸ਼ ਇਹਦੇ, ਇਹਨੇ ਹੌਸਲਾ ਨਹੀਂ ਛੱਡਿਆ। ਇਹਨੇ ਇੱਥੇ ਕੰਮ ਕਰਨਾ ਸ਼ੁਰੂ ਕਰਤਾ। ਇਸ ਵੇਲੇ ਪਿੰਡ 'ਚ ਇਹਦੀ ਨੰਬਰ 1 ਖੇਤੀ ਆ ਆਲਮੋਸਟ। ਵੈਰੀ ਗੁੱਡ। ਨਵੀਂ ਕਾਰ ਲਈ 2-4 ਹਫ਼ਤੇ ਹੋਇਆ, ਉਹ ਵੀ ਬੈਟਰੀ ਵਾਲੀ। ਇਹ ਆਪਣਾ ਮੈਨੇਜਰ, ਬੈਂਕ ਮੈਨੇਜਰ ਆ। ਰਿਟਾਇਰ ਹੋਣ ਤੋਂ ਬਹੁਤ ਸਾਲ ਹੋ ਗਏ ਆ, ਪਰ ਹਾਲ ਉਹਦੀ ਬੈਂਕ ਮੈਨੇਜਰ ਦੀ ਪਈ ਆ। ਉਹਦਾ ਮੈਨੂੰ ਪਿੰਡ ਆਉਂਦਾ ਕਿ ਨਹੀਂ ਆਉਂਦਾ ਮੈਨੂੰ ਪਤਾ ਨਹੀਂ। ਇਹਨਾਂ ਦਾ ਥੁੱਕ ਮੁੱਕਿਆ ਨਾ ਪੈਸੇ ਗਿਣ ਆ ਆਪਣਾ ਮਿਲਦੀ ਆ। ਇਹ ਹੈਗਾ ਡੀਜੇ। ਅੱਛਾ ਜੀ, ਇਹ ਜਦੋਂ ਕਿਤੇ ਪਿੰਡ 'ਚ ਲੋਡ ਲੈਣ ਪੈਂਦੀ ਹੈ, ਬਾਹਰ ਵੀ ਪੈਂਦੀ ਹੈ, ਬਹੁਤ ਬੜਾ ਵਧੀਆ ਸਿਸਟਮ ਬੜੇ ਹੈ। ਜੰਮੇ ਤੇ ਡੀਜੇ ਦਾ ਲੱਗਦਾ। ਹਾਂਜੀ, ਮਾਸਟਰ ਤੈਨੂੰ ਪਤਾ ਹੀ ਆ, ਮਾਸਟਰ ਭਜਨ ਸੋ ਆਪਣਾ। ਇਹ ਆਪਣੇ ਹਾਈ ਸਕੂਲ ਦਾ ਟੀਚਰ ਆ ਵੈਰੀ ਗੁੱਡ। ਤੇ ਬੜਾ ਵਧੀਆ ਹੁਣ ਰਿਟਾਇਰ ਹੋਇਆ ਆ। ਅੱਛਾ, ਤੇ ਸਾਡੀ ਪਹਿਲਾਂ ਰਿਟਾਇਰਮੈਂਟ ਵਲੰਟਰੀ ਲੈ ਲਈ। ਹੁਣ ਇਦਾਂ ਵੀ ਸਾਡੀ ਇੱਥੇ ਨੰਬਰ ਹੁੰਦਾ ਆ। ਲੰਬਾ ਗਿਆ ਦਾ ਕੰਮ ਕਰਦਾ ਨਾ ਮਾਸਟਰ ਨੇ ਤਾਂ ਕਰਕੇ। ਹਾਂਜੀ, ਨੰਬਰ ਆਪਣਾ ਸਫਾਈ ਸੁਈ ਰੱਖਦੀ ਆ। ਨੰਬਰ ਹੈ ਨਹੀਂ ਅੱਜ,
ਅੱਛਾ ਜੀ ਉਹ ਤੇਰੇ ਕੰਮ ਦਾ ਬੰਦਾ ਸੀ ਹਾਂ ਉਹ ਰਜਿਸਟਰੀ ਕਰਾਉਣ ਗਿਆ ਆ ਪਰ ਉਹ ਏਦਾਂ ਆ ਉਹਦੀਆਂ ਫਿਰ ਅੱਜ 5 ਘਿਓ ਚ ਹੋਣੀਆਂ ਮੈਂ ਕਿਹਾ ਪੁੱਛਣਾ ਉਹਦਾ ਮੂੰਹ ਲਿਬੜਿਆ ਹੋਣਾ ਉਹਦਾ ਪਰ ਉਹਦੀ ਮਾਰ ਉਹਦੀ 100-150 ਹੀ ਆ ਇੰਨੇ ਹੀ ਹੋ ਗਏ ਇੰਨੇ ਹੀ ਹੋ ਗਏ ਵਿਚਾਰਾ ਮੈਂ ਜੇ ਬਾਹਰ ਮੰਗ ਲਈ ਹਾਜ਼ਮੀ ਨਹੀਂ ਹੋਣੀ 100 ਤੋਂ ਕਿਤੇ ਜਾਂ ਉੱਪਰ ਜੀ ਟੱਪ ਜਾਣ ਦਾ ਦੋ ਪੈਗ ਨਹੀਂ ਮਾਰਿਆ ਬਸ। ਇਹ ਕੋਈ ਆਈਸਕ੍ਰੀਮ ਬਣਾ ਦਿਓ ਚਾਹ ਦਾ ਕੱਪ ਬਣਾ ਦਿਓ ਪਕੌੜੇ ਬਣਾ ਦਿਓ ਤਾਂ ਜੇ ਕਰੀਮ ਜਾਂ ਕੇਕ ਖਿਲਾ ਦਿਓ ਫਿਰ ਪੁੱਛੋ ਹੀ ਨਾ ਨਹੀਂ ਸ਼ਾਮ ਨੂੰ 2 ਪੈਗ ਵੱਧ ਆਹ ਪੈਗ ਤੀਜੇ ਦੇ ਤਾਂ ਡਿਗਣ ਆ ਜਾਂਦਾ ਚਲੋ ਫਿਰ ਮੈਂ ਕਹਿੰਦਾ ਮੈਂ ਚਲੋ ਠੀਕ ਹੈ ਜੀ, ਅਸੀਂ ਵੀ ਚੱਲੇ ਬੰਦਾ ਵਾ ਏਦਾਂ ਕਰਕੇ ਜੇ ਤਾਂ ਰੈਡੀ ਹੋਣੀ ਆ ਤਾਂ ਘਰ ਨੂੰ ਲੈ ਆ ਜਾ, ਆ ਜਾ। ਨਹੀਂ ਤਾਂ ਫਿਰ ਮੈਂ ਇੱਥੇ ਉੱਠ ਕੇ ਨਹੀਂ, ਚੱਲ ਨਹੀਂ, ਜਾਣਾ। ਨਹੀਂ। ਇਹ ਹੋਵੇ ਸਾਨੂੰ ਮਿਲ ਕੇ ਅਸੀਂ ਚੱਲਦੇ ਉਹਨਾਂ ਆ ਨੂੰ ਸੌਰੀ ਟਾਈਮ ਲੱਗ ਗਿਆ ਚੱਲ ਘਰ ਨੂੰ ਚੱਲਦੇ ਮੈਂ ਆ ਕਹਿੰਦਾ- ਐਡੀ ਦੂਰੋਂ ਆਇਆ ਮਾਸਟਰ ਮੈਂ ਤਾਂ ਜਾ ਰਿਹਾ ਆਏ ਤੁਸੀਂ ਵੀ ਸਾਰੇ ਬਾਰਡਰ ਤੇ ਅੰਮ੍ਰਿਤਸਰ ਜਾਣਾ ਆਓ ਜੀ ਅੱਛਾ